ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਜੀਤ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 20 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਆਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਤੁਸੀਂ ਇਹਨਾਂ ਦੇ ਕੋਲੋਂ ਹੈਲਥ ਇੰਸ਼ੋਰੈਂਸ ਕਰਵਾ ਸਕਦੇ ਹੋ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੇਂਜਸ ਕਰਵਾਉਣੇ ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਲਈ ਵੀ ਕਾਲ ਕਰ ਸਕਦੇ ਹੋ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਗਲੋਬਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਲਿੰਟਨ ਵਾਸ਼ਿੰਗਟਨ, H&M ਆਇਲ ਅੰਟੈਰੀਓ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਿਛਲੇ 10 ਸਾਲਾਂ 'ਚ ਕਿਸੇ ਨੂੰ ਇੰਟਰਵਿਊ ਦੇਣ ਤੋਂ ਜਿਹੜੇ ਹਮੇਸ਼ਾ ਹੀ ਝੱਕਦੇ ਰਹਿੰਦੇ ਆ, ਪਰ ਅਮਰੀਕਾ ਦੇ ਦਬਾਅ ਨੇ ਇੱਕ ਵਾਰੀ ਫਿਰ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਉਹਦੇ ਪ੍ਰਾਈਮ ਮਿਨਿਸਟਰ ਨੂੰ ਜਵਾਬ ਦੇਣ ਦੇ ਲਈ ਮਜਬੂਰ ਕਰ ਦਿੱਤਾ। ਅੱਜ ਫਾਈਨੈਂਸ਼ੀਅਲ ਟਾਈਮਜ਼ ਇਸ ਅਖਬਾਰ ਦੀ ਦਾਤ ਦੇਣੀ ਬਣਦੀ ਆ ਵੀ ਇਸ ਅਖਬਾਰ ਨੇ ਹੀ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਸਿੱਖਾਂ ਦਾ ਕਤਲ ਹਿੰਦੁਸਤਾਨ ਦੇ ਸਰਕਾਰ ਦੇ ਕੰਧਿਆਂ ਵੱਲੋਂ ਕੀਤਾ ਗਿਆ, ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਨੂੰ ਐਕਸਪੋਜ਼ ਕੀਤਾ ਸੀ। ਸੋ ਫਾਈਨੈਂਸ਼ੀਅਲ ਟਾਈਮਜ਼ ਦੇ ਨਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੇ ਇੰਟਰਵਿਊ ਦਿੱਤੀ ਹੈਗੀ ਆ ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਜੋ ਐਵੀਡੈਂਸ ਆ ਉਹ ਦੇਖਾਂਗੇ, ਵੀ ਵਿਲ ਲੁੱਕ ਇਨਟੂ ਐਨੀ ਐਵੀਡੈਂਸ। ਪਰ ਜੇ ਕਹਿੰਦੇ ਥੋੜੀ ਜਿਹੀ ਕੋਈ ਇਨਸੀਡੈਂਟ ਹੋ ਜਾਂਦੀ ਆ, ਉਹਦੇ ਨਾਲ US ਤੇ ਇੰਡੀਆ ਦੇ ਜੋ ਸਬੰਧ ਆ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਪੈਣਾ। ਵੀ ਭਾਈ ਇੱਥੇ ਤਾਂ ਸਾਡੇ ਬੰਦੇ ਮਾਰਤੇ, ਤੁਸੀਂ ਬੰਦੇ ਮਾਰਨ ਜਾ ਰਹੇ ਆ ਤੇ ਤੁਸੀਂ ਕਹਿੰਦੇ ਵੀ ਛੋਟੀ ਜੀ ਉਹ ਇਨਸੀਡੈਂਟ ਆ ਜਾਂ ਕੁਛ ਫਿਊ ਇਨਸੀਡੈਂਟਸ ਹੋ ਗਈਆਂ। ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਨਾ, ਜਿਹੜੇ ਅਮਰੀਕਾ 'ਚ ਵਸਦੇ ਲੋਕ ਆ ਉਹਨਾਂ ਨੂੰ ਪਤਾ ਵੀ ਬੰਦੇ ਦੀ ਕੀਮਤ ਕੀ ਆ। ਸਾਨੂੰ ਪਤਾ ਵੀ ਸਾਡੀ ਇੱਥੇ ਕੀ ਕੀਮਤ ਹੈਗੀ ਆ। ਜਦੋਂ ਕਰੋਨਾ ਵਾਲਾ ਵੀ ਕੋਵਿਡ ਵਾਲਾ ਸੀਜ਼ਨ ਚੱਲਿਆ ਸੀ, ਉਸ ਟਾਈਮ ਤੇ ਤੁਹਾਨੂੰ ਪਤਾ ਵੀ ਅਮਰੀਕਾ ਨੇ ਕਿਸ ਤਰ੍ਹਾਂ ਜਿਹੜੇ ਆਪਣੇ ਜਹਾਜ਼ ਘੱਲ ਕੇ ਬਾਹਰਲੇ ਮੁਲਕਾਂ ਤੋਂ ਬੰਦੇ ਵਾਪਸ ਬੁਲਾ ਲਏ ਸੀ। ਸੋ ਬੰਦੇ ਦੀ ਕੀਮਤ ਉਦੋਂ ਪਤਾ ਲੱਗਦੀ ਹੈਗੀ ਆ। ਸੋ ਹੁਣ ਫਾਈਨੈਂਸ਼ੀਅਲ ਟਾਈਮ 'ਚ ਕਹਿੰਦੇ ਵੀ ਜਦੋਂ ਸਾਨੂੰ ਪ੍ਰੂਫ ਦਿੱਤਾ ਜਾਊਗਾ। ਹੁਣ ਪ੍ਰੂਫ ਕਦੋਂ ਦੇਣਾ? ਜਦੋਂ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਤੁਹਾਡੇ ਕੋਲ G20 ਦੀ ਮੀਟਿੰਗ ਤੇ ਆਏ ਤੇ ਸ਼ਰੇਆਮ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਸਾਡੇ ਬੰਦੇ ਮਾਰਨ ਦੀ ਕੋਸ਼ਿਸ਼ ਕਰ ਰਹੇ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਵੀ ਤੁਸੀਂ ਤਾਂ ਸਾਡਾ ਸਿਟੀਜ਼ਨ ਹੀ ਮਾਰਤਾ। ਉਹ ਤੋਂ ਬਾਅਦ ਪਿਛਲੇ ਕੁਝ ਹਫ਼ਤੇ ਪਹਿਲਾਂ ਅਮਰੀਕਾ ਦੇ ਜਿੰਨੇ ਵੀ ਟੌਪ ਨੌਚ ਦੇ ਆਫੀਸ਼ੀਅਲਸ ਆ, ਚਾਹੇ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਫਿਨਰ ਆ, ਉਹ ਦਸੰਬਰ 4 ਨੂੰ ਉੱਥੇ ਜਾ ਕੇ ਆਏ ਆ। ਜੈਕ ਸੁਲੀਵਾਨ, CIA ਦੇ ਜਿਹੜੇ ਬਿਲ ਵਰਨਸ ਆ, ਉਹਨਾਂ ਨੇ ਤੁਹਾਡੇ ਜਿਹੜੇ ਕਾਊਂਟਰ ਪਾਰਟਸ ਆ ਉਹਨਾਂ ਨਾਲ ਗੱਲਬਾਤ ਕੀਤੀ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਗੱਲ ਕੀਤੀ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਗੱਲ ਕੀਤੀ ਆ। ਜੋ ਫਿਨਰ ਆ ਉਹਨਾਂ ਨੇ ਤਾਂ ਜੀਤ ਡੋਵਲ ਨਾਲ ਵੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਹੁਣ ਤੁਹਾਨੂੰ ਜਿਹੜਾ ਇਸ ਤੋਂ ਵੱਧ ਜਿਹੜਾ ਪ੍ਰੂਫ ਆ ਉਹ ਕੀ ਚਾਹੀਦਾ ਹੈਗਾ ਆ। ਸੋ ਅੱਜ ਦੇ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਨੇ ਇੰਟਰਵਿਊ ਦਿੱਤੀ ਆ, ਪਹਿਲੀ ਵਾਰੀ ਬੋਲੇ ਆ ਉਹ।
ਜੋ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਹੋਣਾ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਸੰਬੰਧ ਦੇ ਵਿੱਚ ਨਿਖਿਲ ਗੁਪਤਾ ਨੂੰ ਜੋ ਉਹਦੇ ਤੇ ਚਾਰजेस ਲਾਏ ਗਏ ਹੈਗੇ ਯੂਐਸ ਦੀ ਕੋਰਟ ਦੇ ਵਿੱਚ। ਸੋ ਉਹ ਕਹਿੰਦੇ ਮੋਦੀ ਹੁਣੀ ਇਹ ਕਹਿੰਦੇ ਵੀ ਜੇ ਕੋਈ ਸਾਨੂੰ ਇਨਫੋਰਮੇਸ਼ਨ ਦਊਗਾ ਤੇ ਅਸੀਂ ਉਹਦੇ ਚ ਦੇਖੋਗੇ। ਹੁਣ ਇਹ ਨਹੀਂ ਪਤਾ ਵੀ ਤੁਹਾਨੂੰ ਹੁਣ ਇਨਫੋਰਮੇਸ਼ਨ ਥਾਲੀ ਚ ਪਾ ਕੇ ਦੇਣੀ ਆ। ਇੰਨੇ ਮਹੀਨੇ ਹੋ ਗਏ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਅਮਰੀਕਾ ਦੀ ਸਰਕਾਰ ਨੂੰ ਦਿੰਦਿਆਂ ਹੋਇਆਂ ਨੂੰ। ਕਹਿੰਦੇ ਵੀ ਜੇ ਮੋਦੀ ਹੁਣੀ ਕਹਿੰਦੇ ਵੀ ਜੇ ਉਹਨਾਂ ਦਾ ਸਿਟੀਜ਼ਨ ਕੋਈ ਚੰਗਾ ਜਾਂ ਮਾੜਾ ਕੰਮ ਕਰਦਾ ਤੇ ਅਸੀਂ ਉਹ ਚ ਦੇਖਾਂਗੇ ਤੇ ਸਾਡੀ ਕਮਿਟਮੈਂਟ ਹੈਗੀ ਆ ਰੂਲ ਆਫ ਲਾ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨਾ ਕੁ ਉੱਥੇ ਰੂਲ ਆਫ ਲਾ ਹੁੰਦਾ ਆ। 47 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਕੀ ਕੁਝ ਹੋਇਆ, 1984 ਕਤਲੇਆਮ ਹੋਇਆ, ਹਜੇ ਤੱਕ ਵੀ ਜੋ ਉਦਾਂ ਹੀ ਉਹ ਤੁਰੇ ਫਿਰਦੇ ਆ ਲੋਕ। ਕੁਝ ਮਹੀਨੇ ਪਹਿਲਾਂ ਮਨੀਪੁਰ ਦੇ ਵਿੱਚ ਕੀ ਕੁਝ ਹੋਇਆ, 200 ਤੋਂ ਵੱਧ ਚਰਚ ਵੀ ਸਾੜ ਦਿੱਤੇ ਗਏ। ਉਹ ਤੁਹਾਡੇ ਸਾਹਮਣੇ ਹੀ ਆ ਉੱਥੇ ਰੂਲ ਆਫ ਲਾ ਕੀ ਹੁੰਦਾ ਤੁਹਾਡੇ ਮੁਲਕ ਦੇ ਵਿੱਚ। ਸੋ ਤੁਸੀਂ ਹਮੇਸ਼ਾ ਬਾਰ-ਬਾਰ ਫਿਰ ਉਹੀ ਕਹਿੰਦੇ ਆ ਵੀ ਜਿਹੜੇ ਕੁਝ ਐਕਸਟ੍ਰੀਮਿਸਟ ਗਰੁੱਪ ਜੋ ਆ ਉਹ ਬਾਹਰ ਐਕਟ ਕਰਦੇ ਵੀ ਕਿਹੜਾ ਇੱਥੇ ਐਕਸਟ੍ਰੀਮਿਸਟ ਗਰੁੱਪ ਆ। ਤੁਸੀਂ ਕੋਈ ਪ੍ਰੂਫ ਦਿੱਤਾ ਅਮਰੀਕਾ ਦੀ ਸਰਕਾਰ ਨੂੰ ਵੀ ਭਾਈ ਇਹ ਅੱਤਵਾਦੀ ਹੈਗੇ ਆ? ਹਮੇਸ਼ਾ ਹੀ ਤੁਸੀਂ ਕਹਿੰਦੇ ਰਹਿੰਦੇ ਆ ਵੀ ਗੁਰਪਤਵੰਤ ਸਿੰਘ ਪੰਨੂ ਇਹ ਖਾਲਿਸਤਾਨੀ ਟੈਰਰਿਸਟ ਆ। ਕੋਈ ਤੁਹਾਡੇ ਕੋਲ ਪ੍ਰੂਫ ਹੈ? ਦੁਨੀਆ ਨੂੰ ਤਾਂ ਹੁਣ ਪਤਾ ਲੱਗਿਆ ਵੀ ਉਹ ਤਾਂ ਵਕੀਲ ਵੀ ਆ, ਉਸਨੇ LLM ਵੀ ਕੀਤੀ ਆ। ਸਾਰਿਆਂ ਨੂੰ ਪਤਾ ਸੀ, ਸਿੱਖਾਂ ਨੂੰ ਤਾਂ ਪਹਿਲਾਂ ਹੀ ਪਤਾ ਆ। ਪਰ ਤੁਸੀਂ ਬੰਦੇ ਨੂੰ ਇੰਨਾ ਜ਼ਿਆਦਾ ਜਿਹੜਾ ਆ ਨੀਵਾਂ ਕਰਕੇ ਦਿਖਾਣੇ ਆ ਤੇ ਸੱਚਮੁੱਚ ਪੂਰੀ ਦੁਨੀਆ ਜਿਹੜੀ ਆ ਉਹ ਸੱਚ ਮੰਨਣ ਲੱਗ ਪੈਂਦੀ ਆ ਵੀ ਹਾਂ ਇਹ ਖਰੇ ਸੱਚੀ ਅੱਤਵਾਦੀ ਬੰਦੇ ਹੈਗੇ ਆ, ਸੱਚੀ ਇਹ ਲੋਕਾਂ ਦਾ ਕਤਲ ਕਰਦੇ ਹੈਗੇ ਆ। ਉਹ ਤੁਹਾਡੇ ਸਾਹਮਣੇ ਅਜੇ ਪਿਛਲੇ ਮਹੀਨਿਆਂ ਦੇ ਵਿੱਚ ਤਾਂ ਇੰਨੀਆਂ ਫੋਟੋਆਂ ਆਈਆਂ ਵੀ ਜਿੱਥੇ ਇੱਕ ਪਾਸੇ ਸਿੱਖ ਪ੍ਰੋਟੈਸਟ ਕਰਦੇ ਸੀ ਤੇ ਦੂਸਰੇ ਪਾਸੇ ਤੁਹਾਡੇ ਜਿਹੜੇ ਸਪੋਰਟਰ ਆ ਉਹ ਪ੍ਰੋਟੈਸਟ ਕਰਦੇ ਸੀ। ਤੇ ਜਦੋਂ ਲੰਗਰ ਲਾਇਆ ਤੇ ਤੁਹਾਡੇ ਜਿਹੜੇ ਸਪੋਰਟਰ ਆ ਉਹਨਾਂ ਨੇ ਵੀ ਉੱਥੇ ਆ ਕੇ ਛਕਿਆ। ਕਿਸੇ ਨੇ ਕਿਸੇ ਨੂੰ ਨਹੀਂ ਕਿਹਾ ਕਿ ਭਾਈ ਤੁਸੀਂ ਲੰਗਰ ਨਹੀਂ ਛਕ ਸਕਦੇ ਹੈਗੇ। ਸੋ ਹਜੇ ਤੱਕ ਵੀ ਜਿਹੜੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਦੀ ਸਿੱਖਾਂ ਪ੍ਰਤੀ ਜੋ ਜ਼ਹਿਰ ਆ ਉਹ ਇਸ ਇੰਟਰਵਿਊ ਸ਼ਰੇਆਮ ਤੁਸੀਂ ਦੇਖ ਸਕਦੇ ਆ। ਕਿਸਾਨ ਮੋਰਚੇ ਤੇ ਲੈ ਕੇ ਕਿਸ ਤਰ੍ਹਾਂ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਪੰਜਾਬੀਆਂ ਨੂੰ ਟਾਰਗੇਟ ਕੀਤਾ ਗਿਆ। ਇੱਕ ਰਾਜਕਨਵੀਰ ਸਿੰਘ ਜੀ ਟੁੱਟੀ ਜੇ ਜਥੇਬੰਦੀ ਆ 4 ਬੰਦਿਆਂ ਦੀ, ਸਿੱਖਸ ਆਫ ਅਮਰੀਕਾ, ਉਹਦਾ ਇੱਕ ਹੈਡ ਹੈਗਾ ਜੈਸੀ ਸਿੰਘ। ਉਹ ਬਹੁਤ ਜਿਹੜਾ ਆ ਅਖਬਾਰਾਂ 'ਚ ਬਿਆਨ ਦਿੰਦਾ ਰਹਿੰਦਾ ਵੀ ਦੇਖੋ ਜੀ ਮੋਦੀ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਆ, ਇੱਥੇ ਤਾਂ ਕੋਈ ਸਿੱਖ ਰਾਜ ਦੀ ਗੱਲੇ ਨਹੀਂ ਕਰਦਾ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਅਮਰੀਕਾ ਵਿੱਚ ਵਸਦੇ ਜਿਹੜੀਆਂ ਸਿੱਖ ਜਥੇਬੰਦੀਆਂ ਆ, ਇੰਨੇ ਗੁਰੂ ਘਰ ਆ, 200-250 ਗੁਰੂ ਘਰ, ਉਹਨਾਂ ਦੀਆਂ ਕਮੇਟੀਆਂ ਜਾਂ ਹੋਰ ਬਹੁਤ ਆਰਗੇਨਾਈਜੇਸ਼ਨ, ਉਹ ਇਦਾਂ ਦੇ ਬੰਦੇ ਨੂੰ ਹੱਥ ਕਿਉਂ ਨਹੀਂ ਪਾਉਂਦੀਆਂ ਵੀ ਤੂੰ ਇਹ ਕਿਉਂ ਜਿਹੜਾ ਆ ਬਕਵਾਸ ਕਰਦਾ ਰਹਿੰਦਾ ਆ। ਤੇ ਤੁਹਾਡੇ ਜਿਹੜੇ ਬਿਆਨ ਆ ਉਹ ਅਖਬਾਰਾਂ 'ਚ ਉਹ ਸ਼ੋਅ ਕਰਕੇ ਇਹ ਕਰਦੇ ਆ ਵੀ ਜੀ ਉੱਥੇ ਤਾਂ ਕੋਈ ਰੌਲਾ ਰੱਪਾ ਹੀ ਨਹੀਂ। ਜੇ ਰੌਲਾ ਰੱਪਾ ਨਹੀਂ ਵੀ ਤੁਸੀਂ ਬਾਹਰ ਬੰਦੇ ਮਾਰਨ ਨੂੰ ਕਾਹਦੇ ਭੇਜਦੇ ਆ? ਬੰਦੇ ਲੱਖ ਡਾਲਰ ਸਿੱਖਾਂ ਦੇ ਸਿਰਾਂ ਦਾ ਮੁੱਲ ਪਾ ਰਹੇ ਆ, ਫਿਰ ਜੇ ਤੁਹਾਨੂੰ ਕੋਈ ਖਤਰਾ ਹੀ ਨਹੀਂ ਹੈ ਜੀ ਤੇ ਫਿਰ ਤੁਸੀਂ ਕਿਉਂ ਭੇਜ ਰਹੇ ਹੈਗੇ ਆ? ਸੋ ਅੱਜ ਫਾਈਨੈਂਸ਼ੀਅਲ ਟਾਈਮ ਨੇ ਇਹ ਕਿਹਾ ਵੀ ਪਹਿਲੀ ਵਾਰੀ ਮੋਦੀ ਹੁਣੀ ਮੰਨਿਆ ਵੀ ਹਾਂ ਬਿਲਕੁਲ ਅਸੀਂ ਇਸ ਦੇ ਵਿੱਚ ਦੇਖ ਰਹੇ ਹੈਗੇ ਆ। ਪਰ ਅਮਰੀਕਾ ਤੇ ਕੈਨੇਡਾ, ਅਮਰੀਕਾ ਤੇ US, ਅਮਰੀਕਾ ਤੇ ਇੰਡੀਆ ਦੇ ਜਿਹੜੇ ਰਿਲੇਸ਼ਨ ਆ ਉਹਦੇ ਵਿੱਚ ਕੋਈ ਫਰਕ ਨਹੀਂ ਪਊ। ਜੀ, ਪੰਨੂ ਹੁਣਾਂ ਨੂੰ ਇੰਡੀਆ ਨੇ 2020 ਦੇ ਵਿੱਚ ਅੱਤਵਾਦੀ ਐਲਾਨਿਆ ਆ, ਜੋ ਕਿ ਪੰਨੂ ਹੁਣੀ ਉਸ ਨੂੰ ਡਿਨਾਈ ਜਿਹੜਾ ਉਹ ਕਰਦੇ ਆ। ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕਿਸ ਤਰੀਕੇ ਦੇ ਨਾਲ ਹੁੰਦਾ ਆ। ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ, ਕਤਲ ਕੀਤੇ ਨੂੰ 6 ਮਹੀਨੇ ਦਾ ਵਕਤ ਜਿਹੜਾ ਉਹ ਗੁਜ਼ਰ ਚੁੱਕਾ ਆ। ਕਈ ਵਾਰੀ ਆਪਾਂ ਦੇਖੋ ਪਿਛਲੇ ਕਈ ਦਹਾਕਿਆਂ ਤੋਂ, ਕਈ ਸਾਲਾਂ ਤੋਂ ਜਿਹੜੇ ਚਰਚਾਵਾਂ ਜਿਹੜੀਆਂ ਚੱਲਦੀਆਂ ਆ, ਗੱਲਾਂ ਬਾਤਾਂ ਹੋ ਰਹੀਆਂ ਆ। ਭਾਈ ਨਿੱਜਰ ਦੀ ਜਿਹੜੀ ਇਹ ਸ਼ਹਾਦਤ ਆ ਇਸ ਦੇ ਵਿੱਚ, ਉਹ ਉਹਨਾਂ ਦੇ ਲਹੂ ਦੇ ਨਾਲ ਇਸ ਟਾਈਮ ਪਤਾ ਲੱਗਾ ਆ ਪੂਰੀ ਦੁਨੀਆ ਨੂੰ, ਸਿੱਖਾਂ ਦੇ ਬਾਰੇ, ਖਾਲਿਸਤਾਨ ਦੇ ਮੁੱਦੇ ਦੇ ਬਾਰੇ। ਇੰਡੀਆ ਦਾ ਜਿਹੜਾ ਚਿਹਰਾ ਬੇਨਕਾਬ ਹੋਇਆ ਆ ਉਹ ਉਹਨਾਂ ਦੀ ਸ਼ਹਾਦਤ ਦੇ ਸਿਰ ਨੂੰ ਜਾਂਦਾ ਆ। ਉਹ ਸਿਹਰਾ ਜਿਹੜਾ ਉਹਨਾਂ ਦੀ ਸ਼ਹਾਦਤ ਦੇ ਸਿਰ ਨੂੰ ਜਿਹੜਾ ਉਹ ਜਾਂਦਾ ਆ। ਸੋ ਪਰ ਭਾਰਤ ਪੂਰੀ ਤਰ੍ਹਾਂ ਬੇਨਕਾਬ ਹੋਇਆ ਆ ਅਮਰੀਕਾ ਦੇ ਨਾਲ। ਹੁਣ ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਕਤਲ ਕਰਨ ਦੀ ਇਹਨਾਂ ਨੇ ਵਿਉਂਤਬੰਦੀਆਂ ਜਿਹੜੀਆਂ ਉਹ ਕੀਤੀਆਂ ਆ, ਉਹਦਾ ਪਰਦਾਫਾਸ਼ ਹੋਇਆ ਆ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਜਿਹੜੇ ਆ ਸੁਰ ਪੂਰੀ ਤਰ੍ਹਾਂ ਜਿਹੜੇ ਉਹ ਬਦਲ ਗਏ ਆ। ਜਿੱਦਾਂ ਤੁਸੀਂ ਕਿਹਾ ਵੀ ਮੋਦੀ ਹੁਣਾਂ ਨੂੰ ਵੀ ਇਸ ਦੇ ਉੱਤੇ ਖੁਦ ਜਿਹੜਾ ਉਹ ਬਿਆਨ ਦੇਣਾ ਪੈ ਗਿਆ ਆ। ਉੱਥੇ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਉਹ ਧੂਏ ਬੰਬ ਵਾਲੇ ਜਿਹੜੇ ਉਹ ਆ ਗਏ, ਉਹਦੇ ਤੇ ਉਹ ਟਿੱਪਣੀ ਕਰਨ ਤੋਂ ਅਜੇ ਵੀ ਜਿਹੜੇ ਉਹ ਭੱਜ ਰਹੇ ਆ। ਹੋਰ ਕਈ ਮੁੱਦਿਆਂ ਦੇ ਉੱਤੇ, ਉਹਨਾਂ ਦੇ ਇੰਟਰਨਲ ਮੁੱਦਿਆਂ ਤੇ ਵੀ ਉਹ ਬਿਆਨ ਦੇਣ ਤੋਂ ਜਿਹੜੇ ਉਹ ਪਿੱਛੇ ਰਹਿੰਦੇ ਆ। ਪਰ ਅਮਰੀਕਾ ਦੇ ਦਬਾਅ ਨੇ, ਅਮਰੀਕਾ ਨੇ ਬਾਂਹ ਐਸੀ ਜਿਹੜੀ ਮਰੋੜੀ ਆ ਮੋਦੀ ਹੁਣਾਂ ਦੀ, ਵੀ ਉਹਦੇ ਕਰਕੇ ਇਹਨਾਂ ਨੂੰ ਇਸ ਉੱਤੇ ਟਿੱਪਣੀ ਜਿਹੜੀ ਉਹ ਕਰਨੀ ਪਈ। ਕਹਿੰਦੇ ਜੀ ਅਸੀਂ ਹਾਈ ਲੈਵਲ ਕਮੇਟੀ ਜਿਹੜੀ ਇਸ ਦੇ ਵਿੱਚ
ਬਿਠਾ ਕੇ ਇਸ ਦੀ ਜਿਹੜੀ ਹੁਣ ਜਾਂਚ ਕੀਤੀ ਜਾਊਗੀ। ਇਸੇ ਦੇ ਉੱਤੇ ਇੱਕ ਵਾਰੀ ਫਿਰ ਟਰੂਡੋ ਹੁਣਾਂ ਨੇ ਵੀ ਜਿਹੜਾ ਉਹ ਬਿਆਨ ਦੇ ਦਿੱਤਾ। ਟਰੂਡੋ ਹੁਣਾਂ ਨੇ ਤਾਂ ਕਿਹਾ ਸੀਗਾ ਆਪਣੇ ਸਦਨ ਦੇ ਵਿੱਚ ਉੱਥੇ ਖੜ ਕੇ ਵੀ ਅਨਆਇਡੈਂਟੀਫਾਈਡ ਇੰਡੀਅਨ ਏਜੰਟਸ ਆ, ਉਹਨਾਂ ਦਾ ਹੱਥ ਆ। ਜੂਨ ਦੇ ਵਿੱਚ ਜਿਹੜਾ ਕਤਲ ਕੀਤਾ ਗਿਆ ਭਾਈ ਨਿੱਜਰ ਹੋਣਾ ਦਾ ਕੈਨੇਡਾ ਦੇ ਵਿੱਚ, ਜਿਹੜੇ ਕੈਨੇਡੀਅਨ ਸਿਟੀਜ਼ਨ ਸੀਗੇ, ਕਹਿੰਦੇ ਵੀ ਉਹਨਾਂ ਦਾ ਜਿਹੜੀ ਹੁਣ ਸੁਰ ਬਦਲੀ ਆ ਨਾ, ਇੱਥੋਂ ਇਹ ਸਾਫ਼ ਪਤਾ ਲੱਗਦਾ ਹੈ ਵੀ ਯੂਐਸ ਦੀ ਇੰਡਾਈਟਮੈਂਟ ਨੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਪਣੀ ਸੁਰ ਬਦਲਾਉਣ ਦੇ ਵਿੱਚ ਦਬਾਅ ਜਿਹੜਾ ਉਸ ਦੇ ਵਿੱਚ ਪਿਆ ਹੈਗਾ ਆ। ਸੋ ਇੱਥੋਂ ਇਹ ਸਾਫ਼ ਹੀ ਜਿਹੜਾ ਹਰਜੋਤ ਸਿੰਘ ਜੀ ਹੁਣ ਸਪਸ਼ਟ ਹੈਗਾ ਆ। ਨਿਖਿਲ ਗੁਪਤਾ ਦੇ ਬਾਰੇ ਇੱਕ ਜਿਹੜੀ ਅਪਡੇਟ ਆ ਉਹ ਵੀ ਆਪਾਂ ਦੱਸ ਦਿੰਦੇ ਆ। ਨਿਖਿਲ ਗੁਪਤਾ ਨੇ ਹੁਣ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਉਹ ਟਰਾਈਆਂ ਕਰਦਾ ਵੀ ਮੈਨੂੰ ਛੱਡ ਦੇਵੇ। ਚੈੱਕ ਰਿਪਬਲਿਕ ਦੇ ਵਿੱਚ ਉਹ ਅੰਦਰ ਆ, ਉਹਦੀ ਹਵਾਲਗਿਰੀ ਅਮਰੀਕਾ ਨੂੰ ਹੋਣੀ ਆ, ਉਸ ਦੀ ਜਿਹੜੀ ਕੇਸ ਆ ਉਹ ਚੱਲ ਰਹੀ ਆ। ਪਹਿਲੋਂ ਕਹਿੰਦਾ ਵੀ ਮੈਨੂੰ ਗਾਂ ਦਾ ਮਾਸ ਖਵਾਈ ਜਾਂਦੇ ਆ, ਵੀ ਇੰਡੀਆ ਦੀ ਸੁਪਰੀਮ ਕੋਰਟ ਜਿਹੜੀ ਉਹ ਕਰੇ। ਫਿਰ ਕੱਲ ਉਹਦਾ ਬਿਆਨ ਉਧਰੋਂ ਪਾਸੋਂ ਉਹਨਾਂ ਨੇ ਘੱਲਿਆ ਵੀ ਮਿਸਟੇਕਨ ਆਇਡੈਂਟੀਟੀ ਹੈ, ਗਲਤੀ ਦੇ ਨਾਲ ਮੈਨੂੰ ਜਿਹੜਾ ਉਹ ਚੱਕ ਲਿਆ। ਅੱਜ ਚੈੱਕ ਮਿਨਿਸਟਰੀ ਨੇ ਕਲੀਅਰ ਕਰ ਦਿੱਤਾ, ਕਹਿੰਦੇ ਵੀ ਭਾਰਤੀ ਅਦਾਲਤਾਂ ਦੀ ਚੈੱਕ ਰਿਪਬਲਿਕ ਦੇ ਵਿੱਚ ਕੋਈ ਜੂਰਿਸਡਿਕਸ਼ਨ ਨਹੀਂ ਆ, ਉਹਨਾਂ ਦੀ ਕੋਈ ਇਸ ਦੇ ਵਿੱਚ ਉੱਥੇ ਕੀਤੀ ਗਈ ਟਿੱਪਣੀ ਜਾਂ ਉਹਨਾਂ ਵੱਲੋਂ ਲਿਆ ਗਿਆ ਕੋਈ ਫੈਸਲਾ ਇੱਥੇ ਕੋਈ ਲਾਗੂ ਨਹੀਂ ਹੁੰਦਾ, ਤੇ ਨਾ ਹੀ ਜਿਹੜਾ ਆ ਉਸ ਦਾ ਕੋਈ ਅਸਰ ਸਾਡੇ ਉੱਤੇ ਜਿਹੜਾ ਹੋਊਗਾ। ਕਹਿੰਦਾ ਅਸੀਂ ਪਿਊਰੇ ਹਿਊਮਨ ਰਾਈਟ ਤਰੀਕੇ ਦੇ ਨਾਲ, ਤੇ ਜਿਸ ਤਰੀਕੇ ਦੇ ਨਾਲ ਇੱਕ ਕੈਦੀ ਨੂੰ ਰੱਖਿਆ ਜਾਣਾ ਚਾਹੀਦਾ ਆ, ਜੋ ਉਹਦੇ ਹੱਕ ਆ ਉਸ ਨੂੰ ਉਹ ਮਿਲ ਰਹੇ ਆ, ਇਸ ਲਈ ਜਿਹੜਾ ਆ ਉਹ ਉਸ ਨੂੰ ਉਨੀ ਦੇਰ ਤੱਕ ਅੰਦਰ ਹੀ ਰੱਖਿਆ ਜਿਹੜਾ ਜਾਊਗਾ। ਹੁਣ ਇੰਡੀਆ ਦੀ ਸੁਪਰੀਮ ਕੋਰਟ ਦੇ ਵਿੱਚ 4 ਜਨਵਰੀ ਨੂੰ ਇਸ ਕੇਸ ਦੇ ਉੱਤੇ ਉਹਨਾਂ ਨੇ ਸੁਣਵਾਈ ਲੈਣੀ ਆ, ਲੈ ਕੇ ਸੁਣਵਾਈ ਕਰਾ ਲੈਣ ਆਜ਼ਾਦ। ਇੱਦਾਂ ਨਹੀਂ ਨਾ ਹੁੰਦਾ। ਹੁਣ ਚੈੱਕ ਮਿਨਿਸਟਰੀ ਨੇ ਕਲੀਅਰ ਕਰਤਾ, ਕਹਿੰਦੇ ਵੀ ਇੰਡੀਆ ਦੀ ਜਿਹੜੀ ਸੁਪਰੀਮ ਕੋਰਟ ਆ ਉਸ ਦੀ ਦਖਲਅੰਦਾਜ਼ੀ ਇੱਥੇ ਨਹੀਂ ਹੋਊਗੀ, ਤੇ ਨਾ ਹੀ ਉਹਦੀ ਕੋਈ ਜੂਰਿਸਡਿਕਸ਼ਨ ਆ ਇੱਥੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਲੱਗ ਇਹੀ ਰਿਹਾ ਵੀ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ ਨਿਖਿਲ ਗੁਪਤਾ ਅਮਰੀਕਾ ਨੂੰ ਜਿਹੜਾ ਉਹ ਆ ਸਕਦਾ ਆ। ਜਿਹੜੇ CC1 CC2 ਤੇ ਹੋਰ ਜਿਹੜੇ ਨਾਮ ਅਜੇ ਨਸ਼ਰ ਨਹੀਂ ਹੋਏ, ਨਿਖਿਲ ਗੁਪਤਾ ਦੇ ਜ਼ਰੀਏ ਜਿਹੜਾ ਆ ਉਹ ਉਹਨਾਂ ਨੂੰ ਪਤਾ ਲੱਗ ਸਕਦਾ। ਤੇ ਭਾਰਤ ਵਿੱਚ ਜਿਹੜੀ ਅਫਸਰਸ਼ਾਹੀ ਆ, ਜਿਹੜੀ ਰੌ ਵਾਲੇ ਹੋਣਗੇ, ਉਹਨਾਂ ਨੂੰ ਵੀ ਕਈਆਂ ਨੂੰ ਜਿਹੜੀਆਂ ਉੱਥੇ ਭਾਜਣਾ ਪੈਣੀਆਂ ਆ ਵੀ ਨਾਮ ਜਿਹੜੇ ਆ, ਜਿਹੜੇ ਹੋਰ ਖੁਲਾਸੇ ਇਸ ਦੇ ਵਿੱਚ ਨਾ ਕਿਤੇ ਜਿਹੜੇ ਉਹ ਹੋ ਜਾਣ। ਸੋ ਫਾਈਨੈਂਸ਼ੀਅਲ ਟਾਈਮ ਦੇ ਨਾਲ ਜਿਹੜੀ ਪੂਰੀ ਇੰਟਰਵਿਊ ਆ, ਕਹਿੰਦੇ ਕੱਲ ਨੂੰ ਉਹਨਾਂ ਨੇ ਅਸਲ ਦੇ ਵਿੱਚ ਅਖਬਾਰ ਨੇ ਜਿਹੜੀ ਉਹ ਛਾਪਣੀ ਆ। ਹੋਰ ਕੀ ਗੱਲਾਂ ਹੋਈਆਂ ਕੱਲ ਨੂੰ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਾਂਗੇ। ਉਹ ਹੁਣ ਦੇਖੋ ਵੀ ਝੂਠ ਕਿੱਦਾਂ ਬੋਲਦਾ ਹੈ ਮੋਦੀ, ਵੀ ਕਹਿੰਦਾ ਵੀ ਇਹ ਜਿਹੜੇ ਐਲੀਮੈਂਟ ਆ ਇਹ ਫਰੀडम ਆਫ ਐਕਸਪ੍ਰੈਸ਼ਨ ਦੇ ਤਹਿਤ ਲੋਕਾਂ ਨੂੰ ਇੰਟੀਮੀਡੇਟ ਕਰਦੇ ਆ, ਵਾਇਲੈਂਸ ਇਨਸਾਈਟ ਕਰਦੇ। ਵਾਇਲੈਂਸ ਕਿਹੜੀ ਇਨਸਾਈਟ ਕਰਦੇ? ਆਪਣੇ ਹੱਕ ਮੰਗਣੇ ਵਾਇਲੈਂਸ ਇਨਸਾਈਟ ਹੁੰਦੀ ਆ। ਹੁਣ ਵਾਇਲੈਂਸ ਇਨਸਾਈਟ ਤਾਂ ਤੁਸੀਂ ਕਰ ਰਹੇ ਆ। ਜਦੋਂ ਕੱਲ ਨਿਊਯਾਰਕ ਦੇ ਵਿੱਚ ਉੱਥੇ ਮੋਦੀ ਦੀ ਫੋਟੋ ਲੈ ਕੇ ਬੰਦੂਕ ਵਾਲੀ ਜਿਹੜੀ ਉਹਦਾ ਪੁਤਲਾ ਜਿਹਾ ਬਣਾ ਕੇ ਕਹਿ ਰਿਹਾ ਸੀਗਾ ਵੀ ਕਹਿੰਦਾ ਮੈਂ 5th ਸਟਰੀਟ ਦੇ ਉੱਤੇ ਕਿਸੇ ਨੂੰ ਗੋਲੀ ਮਾਰ ਦੇਵਾਂ ਤਾਂ ਹੋ ਨਹੀਂ ਸਕਦਾ। ਇਹ ਇਹਨਾਂ ਦੇ ਮਨਪਸੰਦ ਜਿਹੜੇ ਨਾਲ ਦੇ ਲੀਡਰ ਆ ਉਹਨਾਂ ਨੇ ਵੀ ਇਦਾਂ ਦਾ ਇੱਕ ਬਿਆਨ ਦਿੱਤਾ ਸੀ ਟਰੰਪ ਹੋਣਾ ਨੇ ਉਦੋਂ। ਉਹ ਸੇਮ ਥਿੰਗ ਹੁਣ ਮੋਦੀ ਜਿਹੜਾ ਉਹ ਕਰ ਰਿਹਾ ਆ, ਵੀ ਕਹਿੰਦਾ ਵੀ ਅਸੀਂ ਇਦਾਂ ਕਰ ਸਕਦੇ। ਹੁਣ ਸ਼ਰੇਆਮ ਹੀ ਆ ਵੀ ਨਿਊਯਾਰਕ ਦੇ ਵਿੱਚ ਉਹਨਾਂ ਨੂੰ ਮਰਾਉਣ ਦੇ ਲਈ, ਗੁਰਪਤਵੰਤ ਪੰਨੂ ਹੋਣਾ ਨੂੰ ਮਰਾਉਣ ਦੇ ਲਈ ਉਹਨਾਂ ਨੇ ਸਾਰਾ ਕੁਝ ਜਿਹੜਾ ਉਹ ਇਹ ਪੂਰੀ ਵਿਉਂਤਬੰਦੀ ਕੀਤੀ। ਉਹੀ ਨਹੀਂ, ਨਿਖਿਲ ਗੁਪਤਾ ਵਰਗੇ ਤੇ CC1 CC2 ਵਾਲੇ ਕਹਿ ਰਹੇ ਸੀਗੇ ਵੀ ਸਾਡੇ ਕੋਲ ਤਾਂ ਲਿਸਟਾਂ ਹੀ ਬਹੁਤ ਲੰਬੀਆਂ ਆ। ਉਹ ਜਿਹੜਾ DEA ਦਾ ਏਜੰਟ ਆ ਉਸ ਨੂੰ ਕਹਿ ਰਹੇ ਸੀਗੇ ਵੀ ਭਾਈ ਤੂੰ ਨੰਬਰ ਸਟੋਰ ਕਰਕੇ ਰੱਖ ਲੈ, ਤੈਨੂੰ ਨਾਮ ਜਿਹੜੇ ਅਸੀਂ ਹੋਰ ਵੀ ਦੇਣੇ ਆ, ਜਿਹੜੇ ਮਰਵਾਉਣੇ ਆ। ਤੇ ਇਹ ਕਹਿੰਦੇ ਵੀ ਇਹ ਇੱਕ ਛੋਟੀ ਮੋਟੀ ਇਨਸੀਡੈਂਟ ਆ। ਅਮਰੀਕਾ ਦੇ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਮਾਰਨ ਦੀ ਜਿਹੜੀ ਸਾਜ਼ਿਸ਼ ਆ, ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਆ। ਚਾਹੇ ਇੱਥੇ ਡੈਮੋਕ੍ਰੇਟ ਪਾਰਟੀ ਦਾ ਬੰਦਾ ਬੈਠਾ ਹੈ, ਚਾਹੇ ਰਿਪਬਲਿਕਨ ਪਾਰਟੀ ਦਾ ਬੰਦਾ ਬੈਠਾ ਆ, ਇਹਨਾਂ ਸਾਰਿਆਂ ਨੇ ਹੀ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਜਿਹੜਾ ਉਹ ਲਿਆ ਆ। ਤੇ ਇਹ ਅਮਰੀਕਾ ਨੂੰ ਬਿਲਕੁਲ ਵੀ ਜਿਹੜਾ ਆ ਉਹ ਗਵਾਰਾ ਨਹੀਂ ਆ। ਨੋ ਡਾਊਟ ਭਾਰਤੀ ਮੂਲ ਵਾਲੇ ਜਿਹੜੇ ਕੁਝ ਲਾ ਮੇਕਰ ਆ, ਉਹਨਾਂ ਦੇ ਜਿਹੜੇ ਬਿਆਨ ਆ ਉਹ ਠੰਡੇ ਹੀ ਜਿਹੜੇ ਇਸ ਚੀਜ਼ ਦੇ ਵਿੱਚ ਰਹੇ ਆ, ਜਿਨ੍ਹਾਂ ਨੇ ਇਸ ਦੇ ਵਿੱਚ ਸਿੱਖ ਨਾਮ ਦਾ ਨਸ਼ਰ ਵੀ ਜਿਹੜਾ ਉਹਨਾਂ ਨੇ ਨਹੀਂ ਕੀਤਾ, ਨਾਂ ਲੈਣਾ ਵੀ ਉਹਨਾਂ ਨੇ ਪਸੰਦ ਨਹੀਂ ਕੀਤਾ। ਸੋ ਉਹਨਾਂ ਦਾ ਵੀ ਜਿਹੜਾ ਕਾਫੀ ਜਿਹੜਾ ਪਰਦਾਫਾਸ਼ ਇਸ ਦੇ ਵਿੱਚ ਇਹ ਹੋਇਆ ਆ। ਫਾਈਨੈਂਸ਼ੀਅਲ ਟਾਈਮ ਨੇ ਉਦੋਂ ਇਹ ਸਾਰੀਆਂ ਚੀਜ਼ਾਂ ਰਿਪੋਰਟਾਂ ਉਦੋਂ ਕੱਢ ਕੇ ਲਿਆਂਦੀਆਂ, ਤੇ ਹੁਣ ਇਵੈਂਚੁਅਲੀ ਮੋਦੀ ਹੁਣਾਂ ਨੂੰ ਇਹ ਕਹਿਣਾ ਪੈ ਗਿਆ, ਇਹ ਮੰਨਣਾ ਜਿਹੜਾ ਉਹ ਪੈ ਗਿਆ। ਅਸੈਸੀਨੇਸ਼ਨ ਦੇ ਇਸ ਕਲੇਮ ਦੇ ਉੱਤੇ ਉਹਨਾਂ ਨੂੰ ਇਵੈਂਚੁਅਲੀ ਜਿਹੜੀ ਉਹ ਟਿੱਪਣੀ ਆ ਉਹ ਦੇਣੀ ਪੈ ਗਈ ਵੀ ਅਸੀਂ ਜਿਹੜੀ ਇਸ ਦੀ ਐਗਜ਼ਾਮਿਨ ਜਿਹੜਾ ਉਹ ਕਰਾਂਗੇ। ਜਿੱਦਾਂ ਕੈਨੇਡਾ ਦੇ ਨਾਲ ਇਹ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀ, ਅਮਰੀਕਾ ਮੋਰੇ ਅੱਖਾਂ ਨੀਵੀਆਂ ਪਾ ਕੇ ਉਹਨਾਂ ਦੀ ਬਾਹ ਜਿਹੜੀ ਮੁੜੀ ਹੋਈ ਜਿਹੜੀ ਉਹ ਨਜ਼ਰ ਇਸ ਟਾਈਮ ਆ ਰਹੀ ਆ ਭਾਰਤ ਦੀ। US ਤੇ ਕੈਨੇਡਾ ਨੇ ਜੋ ਇੰਡੀਆ ਦੇ ਵੈਸਟਰਨ ਪਾਰਟਨਰਸ ਹੈਗੇ ਆ,
ਉਹਨਾਂ ਨੇ ਸ਼ਰੇਆਮ ਕਿਹਾ ਸੀ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਨਿਊ ਦਿੱਲੀ ਇਨਵੋਲਵ ਆ। ਪਰ ਇਹ ਸਾਰੇ ਕਾਸੇ ਨੂੰ ਲੈ ਕੇ ਮੋਦੀ ਜਾਂ ਇੰਡੀਆ ਦੀ ਸਰਕਾਰ ਪੂਰੀ ਦੁਨੀਆ 'ਚ ਐਕਸਪੋਜ਼ ਤਾਂ ਹੋਈ ਆ, ਪਰ ਫਾਈਨੈਂਸ਼ੀਅਲ ਟਾਈਮ ਇਹ ਕਹਿ ਰਿਹਾ ਵੀ ਜਿਹੜੀ 2024 ਦੀ ਇਲੈਕਸ਼ਨ ਆ ਉਹ 'ਚ ਮੋਦੀ ਜਿੱਤੇਗਾ। ਉਹਨੂੰ ਹਰਟ ਨਹੀਂ ਹੋ ਰਿਹਾ ਕਿਉਂਕਿ ਉਹਦੀ ਜ਼ਹਿਰੀ ਇੰਨੀ ਜਿਹੜੀ ਆ ਭਾਰਤ ਦੇ ਮੀਡੀਏ ਨੇ ਮਿਨੋਰਟੀ ਦੇ ਅਗੇਂਸਟ, ਖਾਸ ਕਰਕੇ ਮੁਸਲਮਾਨਾਂ ਦੇ, ਸਿੱਖਾਂ ਦੇ, ਕ੍ਰਿਸਚੀਅਨਾਂ ਦੇ ਅਗੇਂਸਟ ਫੈਲਾਈ ਆ ਵੀ ਲੋਕ ਐਨ ਅੰਨੇ ਭਗਤ ਬਣੇ ਹੋਏ ਹੈਗੇ ਆ। ਇੱਕ ਪਾਸੇ ਮੋਦੀ ਸਾਹਿਬ ਕਹਿ ਰਹੇ ਆ ਵੀ ਸਾਡੇ USA ਦੇ ਨਾਲ ਬਹੁਤ ਵਧੀਆ ਰਿਲੇਸ਼ਨ ਆ, ਦੂਸਰੇ ਪਾਸੇ ਕਹਿੰਦੇ ਵੀ ਮੋਦੀ ਹੁਣੀ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਆਪਣਾ ਵਧੀਆ ਰਿਲੇਸ਼ਨਸ਼ਿਪ ਬਣਾ ਰੱਖਿਆ ਤੇ ਈਵਨ ਵੈਸਟਰਨ ਪ੍ਰੈਸ਼ਰ ਤੋਂ ਬਿਨਾਂ ਵੀ ਉਹ ਡਿਸਕਾਊਂਟਡ ਰਸ਼ੀਅਨ ਤੇਲ ਪਿਛਲੇ ਸਮੇਂ ਦੇ ਵਿੱਚ ਖਰੀਦਦੇ ਰਹੇ ਹੈਗੇ ਆ। ਗੁਆਂਢੀ ਮੁਲਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਉਹਨੇ ਕਿਹਾ ਵੀ ਹੁਣ ਇੰਡੀਆ ਵਾਲਿਆਂ ਦੀ ਟੋਨ ਬਦਲ ਗਈ ਆ। ਇੱਕ ਟਾਈਮ ਤੇ ਇੰਡੀਆ ਦੇ ਆਫੀਸ਼ੀਅਲਸ ਇਹ ਕਹਿ ਰਹੇ ਸੀ ਵੀ ਕੈਨੇਡਾ ਵਾਲੀਆਂ ਜੋ ਬਲੇਮ ਆ, ਐਲੀਗੇਸ਼ਨ ਆ, ਉਹ ਅਬਸਰਡ ਆ। ਹਾਲਾਂਕਿ 41 ਡਿਪਲੋਮੈਟ ਵੀ ਕੱਢ ਦਿੱਤੇ। ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਉਹ ਹਜੇ ਵੀ ਕਹਿੰਦਾ ਵੀ ਆਪਾਂ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਰੱਖਣਾ ਚਾਹੁੰਦੇ ਆ, ਪਰ ਇਸ ਬੇਸ ਦੇ ਉੱਤੇ ਨਹੀਂ ਵੀ ਤੁਸੀਂ ਸਾਡਾ ਸਿਟੀਜ਼ਨ ਜਿਹੜਾ ਆ ਉਹ ਸਾਡੀ ਧਰਤੀ ਦੇ ਉੱਤੇ ਆ ਕੇ ਮਾਰ ਦੋ। ਦੂਸਰੇ ਪਾਸੇ ਹੁਣ ਅਮਰੀਕਾ, ਕੈਨੇਡਾ ਤੋਂ ਬਾਅਦ ਜੇ UK ਦੀ ਗੱਲ ਕਰਦੇ ਜਾਈਏ, UK ਦੇ ਵਿੱਚ ਵੀ ਭਾਈ ਅਵਤਾਰ ਸਿੰਘ ਖੰਡਾ ਹੋਣਾ ਦੇ ਜੋ ਸਿੱਖ ਐਕਟਿਵਿਸਟ ਸੀਗੇ ਉਹਨਾਂ ਦੀ ਮੌਤ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਹੁਣ ਉੱਥੇ ਦੇ ਜਿਹੜੇ ਸਿੱਖ ਆ ਉਹ ਵੀ ਬਹੁਤ ਐਕਟਿਵ ਹੋਏ ਹੈਗੇ ਆ। ਗਾਰਡੀਅਨ ਅਖਬਾਰ ਨੇ ਅੱਜ ਫਿਰ ਇੱਕ ਬਹੁਤ ਵੱਡੀ ਰਿਪੋਰਟ ਉਹਨਾਂ ਦੀ ਮੌਤ ਦੇ ਸੰਬੰਧ ਦੇ ਵਿੱਚ ਛਾਪੀ ਹੈਗੀ ਆ। ਮਾਈਕਲ ਪੋਲਕ ਨਾਮ ਦੇ ਇੱਕ ਵਕੀਲ ਨੂੰ ਖੰਡਾ ਹੋਣਾ ਦੇ ਪਰਿਵਾਰ ਨੇ ਜਿਹੜਾ ਹਾਇਰ ਕੀਤਾ ਹੈਗਾ ਆ, ਜੋ ਇਨਵੈਸਟੀਗੇਸ਼ਨ ਕਰਨਗੇ ਵੀ ਕਿਸ ਤਰ੍ਹਾਂ ਜਿਹੜੀ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਬਹੁਤ ਸਾਰੇ ਸਿੱਖ ਉਹ ਇਹੀ ਸੋਚਦੇ ਆ ਵੀ ਅਵਤਾਰ ਸਿੰਘ ਖੰਡਾ ਹੋਣਾ ਨੂੰ ਜ਼ਹਿਰ ਦੇ ਕੇ ਜਿਹੜਾ ਆ ਮਾਰਿਆ ਗਿਆ ਹੈਗਾ ਆ, ਜਦ ਕਿ ਉਹਨਾਂ ਦੀ ਜਿਹੜੀ ਉਸ ਟਾਈਮ ਦੇ ਉੱਤੇ ਅਨਫੋਰਚੂਨੇਟ ਪਾਰਟ ਆ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਮੌਤ ਦੀ, ਉਹ ਨਹੀਂ ਹੋ ਸਕੀ। ਸੋ ਹੁਣ ਉੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਵੀ ਜਿਹੜੇ ਇਸ ਇਸ਼ੂ ਨੂੰ ਚੱਕ ਰਹੇ ਹੈਗੇ ਆ ਵੀ ਇਹ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ। ਜੀ ਬਿਲਕੁਲ। ਸੋ ਚੌਂ ਪਾਸਿਓਂ ਇਸ ਟਾਈਮ ਭਾਰਤ ਜਿਹੜਾ ਉਹ ਘਿਰਿਆ ਆ, ਉੱਥੇ ਉਹਨਾਂ ਦੇ ਆਪਣੀਆਂ ਇਲੈਕਸ਼ਨ ਦਾ ਜਿਹੜਾ ਉਹ ਮੁੱਦੇ ਆ ਉਹ ਚੱਲ ਰਹੇ ਆ। ਕਿਸ ਤਰੀਕੇ ਦੇ ਨਾਲ ਉਹ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਬੰਦਿਆਂ ਨੂੰ ਬਰਖਾਸਤ ਕਰ ਰਹੇ ਆ ਪਾਰਲੀਮੈਂਟ ਚੋਂ, ਉਹ ਮੁੱਦੇ ਵੱਖਰੇ ਆ। ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਇਹ ਡਿਪਲੋਮੈਸੀ ਦੇ ਲਈ ਇਹ ਪੱਟਾਂ ਤੇ ਥਾਪੀਆਂ ਮਾਰਦੇ ਸੀਗੇ ਵੀ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਇਹ ਕੱਖ ਦਿਖਾਏ ਦੇ ਉੱਤੇ ਅਮਰੀਕਾ ਦੀ ਮੋਦੀ ਸਾਹਿਬ ਹੁਣਾਂ ਦਾ ਹਾਲ ਜਿਹੜੇ ਆ ਇਸ ਟਾਈਮ ਪਤਲੀ ਜਿਹੜੀ ਉਹ ਹੋਈ ਪਈ ਆ, ਜਿਸ ਕਰਕੇ ਉਹਨਾਂ ਨੂੰ ਇੰਟਰਵਿਊ ਦੇਣ ਦੇ ਨਾਲ ਨਾਲ ਇਹ ਵੀ ਜਿਹੜਾ ਉਹ ਕਹਿਣਾ ਪੈ ਗਿਆ ਵੀ ਅਸੀਂ ਇਸ ਦੀ ਉੱਚ ਪੱਧਰੀ ਜਾਂਚ ਵੀ ਜਿਹੜੀ ਆ ਉਹ ਹੁਣ ਕਰਾਵਾਂਗੇ। ਨਿਕਲਣਾ ਕੀ ਆ ਜਾਂਚ ਚੋਂ, ਇਹ ਸਭ ਨੂੰ ਹੀ ਜਿਹੜਾ ਉਹ ਪਤਾ ਆ। ਉਹਨਾਂ ਦੀ ਆਪਣੀ ਜਾਂਚ ਜੋ ਮਰਜ਼ੀ ਕਰ ਲੈਣਗੇ, ਇਹ ਤਾਂ ਕਦੀ ਨਹੀਂ ਮੰਨਣਗੇ ਵੀ ਹਾਂ ਵੀ ਅਸੀਂ ਮਰਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਪਰ ਇਹ ਆ ਵੀ ਪਰਦਾਫਾਸ਼ ਇਸ ਦੇ ਨਾਲ ਖਾਸਾ ਜਿਹੜਾ ਆ ਉਹ ਹੋ ਚੁੱਕਾ ਆ। ਉਸੇ ਦਰਮਿਆਨ ਉੱਥੋਂ ਦੇ ਬਹੁਤ ਸਾਰੇ ਜਿਹੜੇ ਹੋਰ ਤਰੀਕਿਆਂ ਦੇ ਨਾਲ ਜਿਹੜੀ ਗਲਤ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਜਿਹੜੀ ਆ ਉਹ ਫੈਲਾਈ ਜਾ ਰਹੀ ਹੈਗੀ ਆ, ਉਸ ਨੂੰ ਵੀ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਵਾਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅੱਜ ਦੁਪਹਿਰ ਨੂੰ ਅਵਤਾਰ ਸਿੰਘ ਹੋਣਾ ਦੇ ਨਾਲ ਇਸੇ ਬਾਬਤ ਗੱਲਬਾਤ ਵੀ ਜਿਹੜੀ ਉਹ ਕਰਾਂਗੇ। ਉਸ ਦੇ ਵਿੱਚ ਕਈ ਦ੍ਰਿਸ਼ਟੀਕੋਣਾਂ ਤੋਂ ਜਿਹੜੀ ਉਹ ਗੱਲਬਾਤ ਆ ਉਹ ਆਪਾਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਇਜ਼ਰਾਈਲ ਹਮਾਸ ਦੀ ਲੜਾਈ ਦੇ ਵਿੱਚੋਂ ਕੀ ਨਿਕਲ ਰਿਹਾ ਸੋਸ਼ਲ ਮੀਡੀਆ ਤੇ ਇੰਡੀਆ ਵਾਲੇ ਉਹ ਸੋਸ਼ਲ ਮੀਡੀਆ ਨੂੰ ਕਿੱਦਾਂ ਜਿਹੜਾ ਉਹ ਯੂਜ਼ ਕਰ ਰਹੇ ਆ, ਕੌਣ ਉਸ ਦੇ ਵਿੱਚ ਸ਼ਾਮਿਲ ਆ, ਉਸ ਬਾਰੇ ਸਾਰੀ ਜਿਹੜੀ ਉਹ ਗੱਲਬਾਤ ਤੁਹਾਡੇ ਲਈ ਜਿਹੜੀ ਉਹ ਪੇਸ਼ ਕਰਨੀ ਆ। ਪਰ ਇਸ ਟਾਈਮ ਭਾਰਤ ਇਸ ਟਾਈਮ ਕਸੂਤਾ ਜਿਹੜਾ ਉਹ ਫਸਿਆ ਨਜ਼ਰ ਆ ਰਿਹਾ। ਨਿਖਿਲ ਗੁਪਤਾ ਦੇ ਮਾਮਲੇ ਦੇ ਵਿੱਚ ਤਾਂ ਉਹਨਾਂ ਨੂੰ ਖਾਸਾ ਜਿਹੜਾ ਡਰ ਇਹ ਸਤਾ ਰਿਹਾ ਹੈ ਵੀ ਅਮਰੀਕਾ 'ਚ ਇਸ ਦੀ ਹਵਾਲਗਰੀ ਜੇ ਹੋ ਜਾਂਦੀ ਆ ਤਾਂ ਉਹਦੇ ਨਾਲ ਕਈ ਹੋਰ ਪਰਦੇ ਜਿਹੜੇ ਉਹ ਫਾਸ਼ ਹੋਣਗੇ। $1 ਲੱਖ ਚੋਂ $15,000 ਦੀ ਜਿਹੜੀ ਉਹਨਾਂ ਨੇ ਨਗਦੀ ਜਿਹੜੇ ਉਹ ਦੇ ਦਿੱਤੇ ਸੀਗੇ DEA ਦੇ ਜਿਹੜੇ ਅੰਡਰ ਕਵਰ ਏਜੰਟ ਆ ਉਸ ਨੂੰ, ਉਹ ਹੁਣ ਜਿਹੜੀ ਇੰਡਾਈਟਮੈਂਟ ਆ ਉਹ ਜਾਂਚ ਦੇ ਵਿੱਚ ਇਹ ਚੰਗੇ ਫਸਦੇ ਨਜ਼ਰ ਜਿਹੜੇ ਉਹ ਆ ਰਹੇ ਆ। 5 ਆਈਜ਼ ਦੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਦੋਂ ਕੈਨੇਡਾ ਨੇ ਵੀ ਕਿਹਾ ਵੀ 5 ਆਈਜ਼ ਦੇ ਵਿੱਚੋਂ ਸਾਨੂੰ ਅਮਰੀਕਾ ਨੇ ਹੀ ਸਭ ਕੁਝ ਦੱਸਿਆ ਆ, ਕਿਉਂਕਿ ਇਹ ਵੀ ਮਸਲਾ ਜਿਹੜਾ ਮਈ ਜੂਨ ਦਾ ਦੱਸਿਆ ਜਾ ਰਿਹਾ ਆ ਤੇ ਉਦੋਂ ਤੋਂ ਹੀ ਕਿਤੇ ਨਾ ਕਿਤੇ ਅਮਰੀਕਾ ਨੇ ਕੈਨੇਡਾ ਨੂੰ ਦੱਸਿਆ ਸੀਗਾ, ਉਹਨਾਂ ਦੇ ਕੋਲ ਸਬੂਤ ਸੀਗੇ ਵੀ ਭਾਈ ਇੰਡੀਆ ਵਾਲੇ ਹੀ ਆ
ਜਿਹੜਾ ਇਹ ਕਤਲ ਆ ਉਹ ਉਹਨਾਂ ਨੇ ਉਹ ਕਰਵਾਇਆ ਹੈ ਤੇ ਇੱਥੇ ਕਤਲ ਕਰਵਾਉਣ ਬਾਰੇ ਸਾਜ਼ਿਸ਼ ਕਰ ਰਹੇ ਸੀਗੇ। ਅਗਲੀ ਖਬਰ ਨਿਊ ਜਰਸੀ ਤੋਂ ਆ ਰਹੀ ਆ। ਬੜੀ ਮਾੜੀ ਖਬਰ ਆ ਵੀ ਉੱਥੇ ਇੱਕ ਹੈਲੀਕਾਪਟਰ ਕ੍ਰੈਸ਼ ਕਰ ਗਿਆ। ਉਹ ਨਿਊਜ਼ ਚੈਨਲ ਦਾ ਸੀ, ਐਕਸ਼ਨ ਨਿਊਜ਼ ਚੌਪਰ 6। ਉਹ ਨਿਊ ਜਰਸੀ ਦੇ ਇੱਕ ਬੋਰਡਰਡ ਏਰੀਏ ਦੇ ਵਿੱਚ ਕ੍ਰੈਸ਼ ਕਰ ਗਿਆ, ਜਿਹਦੇ ਨਾਲ ਪਾਇਲਟ ਦੀ ਫੋਟੋਗ੍ਰਾਫਰ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਇਹਦੇ ਸਬੰਧ ਦੇ ਵਿੱਚ ਕੈਥਰੀਨ ਸਕਾਟ ਰਿਪੋਰਟਰ ਆ ਐਕਸ਼ਨ ਨਿਊਜ਼ ਦੇ, ਉਹਨਾਂ ਨੇ ਕਿਹਾ ਵੀ ਅਸੀਂ ਸਾਡਾ ਜਿਹੜਾ ਦਿਲ ਟੁੱਟੇ ਹੋਏ ਆ ਵੀ ਇਹ ਜੋ ਇਨਸੀਡੈਂਟ ਵਾਪਰੀ ਹੈਗੀ ਆ। ਨਿਊ ਜਰਸੀ ਦੇ ਸਟੇਟ ਪਾਰਕ ਪੁਲਿਸ ਨੇ ਕਿਹਾ ਵੀ ਜੋ ਡਿਬਰੀ ਆ ਉਹ ਰਾਤ ਨੂੰ ਕੁਛ 100 ਯਾਰਡ ਜੋ ਮਲਿਕਾ ਰਿਵਰ ਰੋਡ ਆ, ਮਿਡਲ ਰੋਡ ਤੇ ਕੁਐਕਰ ਬ੍ਰਿਜ ਐਟਸੀਓਨ ਰੋਡ ਉਹਦੇ ਲਾਗੇ ਤੋਂ ਲੱਭੀ ਗਈ ਹੈਗੀ ਆ। ਨਿਊ ਜਰਸੀ ਪਾਈਨਲੈਂਡਸ ਦਾ 1 ਮਿਲੀਅਨ ਏਕੜ ਵਾਈਲਡਰਨੈਸ ਏਰੀਆ ਹੈਗਾ ਆ, ਜਿਹੜਾ ਕਿ 7 ਕਾਉਂਟੀਜ਼ ਦੇ ਵਿੱਚ ਫੈਲਦਾ ਹੈਗਾ ਆ। ਨੈਸ਼ਨਲ ਟਰਾਂਸਪੋਰਟੇਸ਼ਨ ਸਟੇਟ ਸੇਫਟੀ ਬੋਰਡ ਉਸ ਜਗ੍ਹਾ ਦੇ ਉੱਤੇ ਜਿੱਥੇ ਕ੍ਰੈਸ਼ ਹੋਇਆ ਅੱਜ ਤੜਕੇ 3:15 ਤੇ ਪਹੁੰਚ ਗਈ। ਉਸ ਨੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਆ ਵੀ ਕਿਸ ਤਰ੍ਹਾਂ ਇਹ ਜਿਹੜਾ ਹੈਲੀਕਾਪਟਰ ਆ ਜੋ ਕਿ ਫਿਲਡੈਲਫੀਆ ਟੈਲੀਵਿਜ਼ਨ ਸਟੇਸ਼ਨ ਦਾ ਇੱਕ ਉਸ ਨੇ ਵੀਡੀਓ ਵੀ ਜਿਹੜੀ ਆ ਰੈਕੇਜ ਦੀ ਉਹ ਜਿਹੜੀ ਦਿਖਾਈ ਹੈਗੀ ਆ, ਕਿਸ ਤਰ੍ਹਾਂ ਇਹ ਜਿਹੜਾ ਹੈਲੀਕਾਪਟਰ ਆ ਉਹ ਕ੍ਰੈਸ਼ ਹੋਇਆ ਹੈਗਾ। 2013 ਦਾ ਅਮਰੀਕਨ ਯੂਰੋਕਾਪਟਰ AS-350A ਸਟਾਰ, ਇਹ ਇਸ ਦੇ ਉੱਤੇ ਜੋ ਇਹ ਰਿਪੋਰਟਰ ਤੇ ਫੋਟੋਗ੍ਰਾਫਰ ਕਵਰੇਜ ਕਰਨ ਜਾ ਰਹੇ ਸੀ, ਜਿਸ ਟਾਈਮ ਦੇ ਉੱਤੇ ਇਹ ਹੈਲੀਕਾਪਟਰ ਦਾ ਕ੍ਰੈਸ਼ ਹੋ ਗਿਆ ਤੇ ਉਹਨਾਂ ਦੀ ਜੋ ਆ ਮੌਤ ਹੋ ਗਈ। ਜੀ, ਅਗਲੀ ਜਿਹੜੀ ਹਜਰ ਸਿੰਘ ਦੀ ਗੱਲ ਕਰਦੇ ਜੀ, ਕੱਲ ਕੋਲੋਰਾਡੋ ਦੇ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਹੋਣਾ ਨੂੰ ਅਯੋਗ ਕਰਾਰ ਦੇ ਦਿੱਤਾ ਉਥੋਂ ਦੀ ਬੈਲਟ ਦੇ ਉੱਤੇ ਨਾਮ ਲਿਖਣ ਤੋਂ। ਉਹਨਾਂ ਨੇ ਕਿਹਾ ਵੀ ਜਿਹੜਾ 6 ਜਨਵਰੀ ਨੂੰ ਹੋਇਆ ਸੀ, ਇਹਨਾਂ ਨੇ ਬਗਾਵਤ ਇਨਸਰੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਇਹ ਸ਼ਾਮਲ ਸੀਗੇ। ਇਹ ਕੋਲੋਰਾਡੋ ਸੁਪਰੀਮ ਕੋਰਟ ਕਹਿੰਦੀ ਆ ਇਸ ਕਰਕੇ ਅਸੀਂ ਇਹਨਾਂ ਦਾ ਨਾਮ ਉਥੋਂ ਦੇ ਬੈਲਟ ਦੇ ਵਿੱਚ ਜਿਹੜਾ ਉਹ ਨਹੀਂ ਲਿਖਣ ਦੇਵਾਂਗੇ। ਹੁਣ ਇਹ ਸੁਪਰੀਮ ਕੋਰਟ ਦੇ ਵਿੱਚ ਕੇਸ ਜਿਹੜਾ ਹੋ ਜਾਊਗਾ। ਇਸ ਤੋਂ ਬਾਅਦ ਦੇ ਵਿੱਚ ਜਿਹੜਾ ਵਿਵੇਕ ਰਾਮਾ ਸਵਾਮੀ ਉਹਨਾਂ ਨੇ ਕਿਹਾ ਵੀ ਜੇ ਕੋਲੋਰਾਡੋ ਵਾਲੇ ਆਪਣੇ ਇਸ ਫੈਸਲੇ ਨੂੰ ਵਾਪਸ ਨਹੀਂ ਲੈਂਦੇ ਤਾਂ ਮੈਂ ਆਪਣੇ ਪੱਧਰ ਦੇ ਉੱਤੇ ਆਪਣਾ ਨਾਮ ਜਿਹੜਾ ਆ ਉਹ ਵਾਪਸ ਲੈ ਲਵਾਂਗਾ। ਇਸ ਮੌਕੇ ਲੈਫਟ ਵਾਲੇ ਜਿੱਥੇ ਇਹ ਕਹਿ ਰਹੇ ਆ ਵੀ ਇਹ ਬਹੁਤ ਖੁਸ਼ੀ ਵਾਲੀ ਗੱਲ ਆ, ਕੋਲੋਰਾਡੋ ਦੇ ਸੁਪਰੀਮ ਕੋਰਟ ਨੇ ਬੜਾ ਇਤਿਹਾਸਿਕ ਫੈਸਲਾ ਲਿਆ ਆ। ਦੂਜੇ ਪਾਸੇ ਰਾਈਟ ਵਿੰਗ ਵਾਲੇ ਜਿਹੜੇ ਲੋਕ ਆ ਉਹ ਇਹ ਕਹਿ ਰਹੇ ਆ ਵੀ ਇਹ ਸ਼ਰੇਆਮ ਧੱਕਾ ਆ, ਜਾਣਬੁੱਝ ਕੇ ਫੈਡਰਲ ਇਲੈਕਸ਼ਨਸ ਨੂੰ ਸਵੇ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਆ ਕੋਲੋਰਾਡੋ ਦੇ ਸੁਪਰੀਮ ਕੋਰਟ ਦੇ ਦੁਆਰਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। NBC ਨਿਊਜ਼ ਵਾਲੇ ਅੱਜ ਇਹ ਲਿਖਦੇ ਆ ਵੀ ਕਹਿੰਦੇ ਕੋਲੋਰਾਡੋ ਨੇ ਇਹ ਫੈਸਲਾ ਲੈ ਕੇ ਇਨਫੈਕਟ ਟਰੰਪ ਹੋਣਾ ਨੂੰ ਇੱਕ ਸਿਆਸੀ ਗਿਫਟ ਜਿਹੜਾ ਉਹ ਦਿੱਤਾ ਆ, ਜਦੋਂ ਉਹਨਾਂ ਨੂੰ ਬੈਲਟ ਤੋਂ ਉਹਨਾਂ ਦਾ ਨਾਮ ਉਹਦੇ ਵਿੱਚ ਲਿਖਣ ਤੋਂ ਨਾ ਕਰ ਦਿੱਤੀ ਹੈਗੀ ਆ। ਸੋ ਇਹ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ। ਪਰ ਟਰੰਪ ਉਹਨਾਂ ਨੇ ਆਪਣਾ ਜਿਹੜਾ ਗੁੱਸਾ ਆ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਝਾੜਿਆ। ਉਹ ਕਹਿੰਦੇ ਵੀ ਬੜੀ ਸ਼ੇਮ ਵਾਲੀ ਗੱਲ ਆ ਇਸ ਮੁਲਕ ਦੇ ਲਈ। ਇਸ ਟਾਈਮ ਉਹਨਾਂ ਦੇ ਉੱਤੇ 91 ਕ੍ਰਿਮੀਨਲ ਚਾਰਜਿਸ ਤੇ ਕਈ ਜਿਹੜੇ ਸਿਵਲ ਟ੍ਰਾਇਲ ਜਿਹੜੇ ਆ ਉਹ ਟਰੰਪ ਹੋਣਾ ਦੇ ਉੱਤੇ ਚੱਲ ਰਹੇ ਹੈਗੇ ਆ। ਉਹ ਕਹਿੰਦੇ ਵੀ ਕੋਲੋਰਾਡੋ ਨੇ ਮੈਨੂੰ ਰਿਮੂਵ ਕਰਤਾ ਬੈਲਟ ਤੋਂ ਤੇ ਮੈਨੂੰ ਪੈਸੇ ਦਿਓ, ਚਿਪ ਇਨ ਨਾਓ। ਸੋ ਉਹਨਾਂ ਨੇ ਇਸੇ ਦੌਰਾਨ ਆਪਣੀ ਜਿਹੜੀ ਫੰਡ ਰੇਜ਼ਿੰਗ ਆ ਉਸ ਨੂੰ ਵੀ ਕਹਿ ਲਓ ਵੀ ਮੋਹਰੇ ਦੁਨੀਆ ਦੇ ਵਿੱਚ ਜਿਹੜਾ ਉਹ ਲੈ ਕੇ ਆਂਦਾ, ਤਾਂ ਜੋ ਉਹਨਾਂ ਦੇ ਸਪੋਰਟਰਸ ਆ ਹੋਰ ਇਸ ਦੇ ਵਿੱਚ ਐਡ ਜਿਹੜੇ ਉਹ ਕਰਨ। ਸੋ ਜਿਹੜੇ ਰਿਪਬਲਿਕਨ ਇਲੈਕਟਿਡ ਅਫੀਸ਼ੀਅਲਸ ਆ ਉਹਨਾਂ ਨੇ ਟਰੰਪ ਹੋਣਾ ਦੇ ਹੱਕ ਦੇ ਵਿੱਚ ਕਾਫੀ ਜਿਹੜੇ ਆ ਇਸ ਵਿੱਚ ਬਿਆਨ ਜਿਹੜੇ ਉਹ ਦਿੱਤੇ ਹੈਗੇ ਆ। ਸੋ ਕਈ ਡੈਮੋਕ੍ਰੇਟ ਹੁਣ ਇਹ ਵੀ ਡਰ ਰਹੇ ਆ ਵੀ ਇਸ ਦੇ ਨਾਲ ਅਗਲੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਟਰੰਪ ਹੋਣਾ ਨੂੰ ਇਨਫੈਕਟ ਬੂਸਟ ਜਿਹੜਾ ਉਹ ਮਿਲ ਸਕਦਾ ਆ। ਮਿਨੇਸੋਟਾ ਮਿਸ਼ੀਗਨ ਦੇ ਵਿੱਚ ਵੀ ਇਦਾਂ ਦੇ ਕੇਸਾਂ ਦੇ ਵਿੱਚ ਉੱਥੇ ਦੇ ਸੁਪਰੀਮ ਕੋਰਟ ਨੇ ਇਹਨਾਂ ਉੱਤੇ ਕੋਈ ਫੈਸਲਾ ਜਿਹੜਾ ਉਹ ਨਹੀਂ ਸੀ ਲਿਆ। ਉਹਨਾਂ ਨੇ ਇਹਨਾਂ ਨੂੰ ਨਾਵਾਂ ਨੂੰ ਇਹਨਾਂ ਦੇ ਨੂੰ ਰੱਦ ਕਰਨ ਤੋਂ, ਅਯੋਗ ਕਰਾਰ ਦੇਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਸੀ। ਪਰ ਇਹਨਾਂ ਦੇ ਆਪਣੇ ਜਿਹੜੇ ਹੋਰ ਕਈ ਕ੍ਰਿਮੀਨਲ ਕੇਸਿਸ ਜਿਹੜੇ ਉਹ ਚੱਲ ਰਹੇ ਆ, ਉਹਨਾਂ ਦੇ ਫੈਸਲੇ ਦੇਖੋ ਕਦੋਂ ਤੱਕ ਆਉਂਦੇ ਆ। ਕਈਆਂ ਦੇ ਜਿਹੜੀ ਸੁਣਵਾਈਆਂ ਆ ਉਹ ਹੋ ਸਕਦਾ ਵੀ ਆਉਂਦੇ ਸਾਲ ਦੇ ਵਿੱਚ ਜਲਦ ਜਿਹੜੀਆਂ ਉਹ ਅਦਾਲਤਾਂ ਵਿੱਚ ਜ਼ਿਲ੍ਹਾ ਜਿਹੜੀ ਉਹ ਹੋਣੀ ਸ਼ੁਰੂ
ਹੋ ਸਕਦੀ ਆ। ਪਰ ਕੋਲੋਰਾਡੋ ਨੇ ਕੱਲ ਆਪਣੇ ਆਪ ਦੇ ਵਿੱਚ ਜਿਹੜੀ 14th ਅਮੈਂਡਮੈਂਟ ਦੇ ਤਹਿਤ ਟਰੰਪ ਹੋਣਾ ਨੂੰ ਅਯੋਗ ਕਰਾਰ ਦੇ ਕੇ ਇੱਕ ਨਵੀਂ ਬਹਿਸ ਜਿਹੜੀ ਉਹ ਛੇੜ ਦਿੱਤੀ ਹੈ, ਨਵੀਂ ਚਰਚਾ ਜਿਹੜੀ ਉਹ ਹੋਰ ਚੱਲ ਪਈ ਆ। ਜੀ, ਵਾਈਟ ਹਾਊਸ ਦੇ ਜੋ ਪ੍ਰੈਸ ਸੈਕਟਰੀ ਹੈਗੇ ਆ ਕਰੀਨ ਜੀਨ ਪਾਰੇ, ਉਹਨਾਂ ਨੇ ਇਹ ਕਿਹਾ ਕਿ ਜੋ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਨੇ ਬਾਰਡਰ ਦੇ ਸੰਬੰਧ ਦੇ ਵਿੱਚ ਨਵਾਂ ਲੈਜਿਸਲੇਸ਼ਨ ਪਾਸ ਕੀਤਾ ਆ, ਇਹ ਬਹੁਤ ਹੀ ਖਤਰਨਾਕ ਆ ਤੇ ਡੀਹਿਊਮਨਾਈਜ਼ਰਸ ਕਰਦਾ ਆ, ਖਾਸ ਕਰਕੇ ਮਾਈਗ੍ਰੈਂਟਸ ਨੂੰ। ਸੋ ਵਾਈਟ ਹਾਊਸ ਨੇ ਇਸ ਦਾ ਜਿਹੜਾ ਆ ਵਿਰੋਧ ਕੀਤਾ ਹੈਗਾ। ਤੇ ਦੂਸਰੇ ਪਾਸੇ ਟੈਕਸਸ ਤੋਂ ਖਬਰ ਆ ਰਹੀ ਆ ਕਿ ਟੈਕਸਸ ਨੇ ਆਲਰੇਡੀ ਆਪਣੇ ਪੁਲਿਸ ਵਾਲਿਆਂ ਨੂੰ ਕਹਿਤਾ ਕਿ ਜਿਹੜੇ ਮਾਈਗ੍ਰੈਂਟਸ ਆ ਜੋ ਇਲੀਗਲੀ ਕ੍ਰਾਸ ਕਰਦੇ ਆ ਉਹਨਾਂ ਨੂੰ ਫੜਨਾ ਸ਼ੁਰੂ ਕੀਤਾ ਜਾਵੇ। ਹਾਲਾਂਕਿ ਉਹ ਜਿਹੜਾ ਲਾਅ ਆ ਉਹ ਮਾਰਚ ਦੇ ਵਿੱਚ ਕਹਿੰਦੇ ਸ਼ੁਰੂ ਹੋਣਾ ਹੈਗਾ। ਤੇ ਗਵਰਨਰ ਗ੍ਰੈਗ ਐਬਟ ਆ, ਉਹਨਾਂ ਨੇ ਜਿਹੜਾ ਆਪਣਾ ਸਟੈਂਡ ਆ ਉਹ ਇਸ ਇਲੀਗਲ ਕ੍ਰਾਸਿੰਗ ਦੇ ਲਈ ਬਹੁਤ ਸਖਤ ਲਿਆ ਹੋਇਆ ਹੈਗਾ। ਜੀ, ਅਗਲੀ ਜਿਹੜੀ ਹਜੂਰ ਸਿੰਘ ਗੱਲ ਕਰਦੇ ਜਾਈਏ, ਲਾਲ ਸਾਗਰ ਰੈੱਡ ਸੀ ਦੇ ਵਿੱਚ ਜੋ ਲਗਾਤਾਰ ਹਾਊਦੀਜ਼ ਦੇ ਦੁਆਰਾ ਹਮਲੇ ਕੀਤੇ ਜਾ ਰਹੇ ਆ, ਉਹਦੇ ਨਾਲ ਦੁਨੀਆ ਭਰ ਦੀਆਂ ਜਿਹੜੀਆਂ ਸ਼ਿਪਿੰਗ ਲੇਨਸ ਦੇ ਉੱਤੇ ਅਸਰ ਪੈ ਰਿਹਾ ਹੈਗਾ ਆ। ਅੱਜ ਇਹ ਰਿਪੋਰਟਸ ਆ ਰਹੀਆਂ ਵੀ ਇਸ ਕਰਕੇ ਜਿਹੜੇ ਚਾਈਨਾ ਯੂਰਪ ਦੇ ਕੰਟੇਨਰ ਦੇ ਰੇਟ ਆ ਉਹ ਇੱਕ ਵਾਰੀ ਫੇਰ ਵਧਣੇ ਸ਼ੁਰੂ ਹੋਏ ਆ। ਕਹਿੰਦੇ ਵੀ ਇਸ ਦੇ ਨਾਲ ਜਿਹੜਾ ਸਵਿਜ਼ ਕਨਾਲ ਆ ਉਸ ਨੂੰ ਇਹਨਾਂ ਨੂੰ ਸਕਿਪ ਕਰਨਾ ਪੈ ਰਿਹਾ ਆ ਤੇ ਲੰਮਾ ਰਾਹ ਜਿਸ ਦੇ ਵਿੱਚ ਵਕਤ ਵੀ ਜ਼ਿਆਦਾ ਲੱਗੂਗਾ ਤੇ ਖਰਚਾ ਵੀ ਜਿਹੜਾ ਉਹ ਜ਼ਿਆਦਾ ਹੋਊਗਾ, ਇਸ ਲਈ ਉਧਰੋਂ ਦੀ ਉਹਨਾਂ ਨੂੰ ਹੁਣ ਜਾਣਾ ਪੈ ਰਿਹਾ ਆ। ਹਾਊਦੀ ਜਿਹੜੇ ਲੜਾਕੂ ਆ ਉਹਨਾਂ ਦੇ ਦੁਆਰਾ ਜਿਹੜੇ ਵੈਸਲਸ ਆ ਜਿਹੜੇ ਜਾ ਰਹੇ ਜਹਾਜ਼ ਆ ਸਮੁੰਦਰੀ ਜਹਾਜ਼, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਹੜੇ ਲਾਲ ਸਾਗਰ ਦੇ ਵਿੱਚੋਂ ਰੈੱਡ ਸੀ ਥਾਣੀ ਜਿਹੜੇ ਉਹ ਜਾਂਦੇ ਆ। ਕਹਿੰਦੇ ਵੀ ਇਹਦੇ ਕਰਕੇ ਸ਼ਿਪਸ ਨੂੰ 10 ਦਿਨ ਐਕਸਟਰਾ ਜਿਹੜੇ ਆ ਉਹ ਲੱਗ ਸਕਦੇ ਆ। ਇਹਨਾਂ ਨੂੰ ਕੇਪ ਆਫ ਗੁੱਡ ਹੋਪ ਜਿਹੜੇ ਅਫਰੀਕਾ ਦਾ ਸਭ ਤੋਂ ਸਦਰਨ ਵਾਲਾ ਇਲਾਕਾ ਆ, ਉਧਰੋਂ ਦੀ ਜਿਹੜਾ ਉਹ ਹੋ ਕੇ ਯੂਰਪ ਨੂੰ ਜਾਣਾ ਜਿਹੜਾ ਉਹ ਪਊਗਾ। ਸੋ ਕਾਫੀ ਲੰਮਾ ਵਕਤ ਜਿਹੜਾ ਇਸ ਦੇ ਕਰਕੇ ਲੱਗੇਗਾ। ਇਹਦੇ ਕਰਕੇ ਕਹਿੰਦੇ ਪ੍ਰਾਈਸਿਸ ਇੱਕ ਵਾਰੀ ਫੇਰ ਦੁਬਾਰਾ ਜਿਹੜੇ ਉਹ ਚੜ ਸਕਦੇ ਆ। ਅਗਲੀ ਖਬਰ ਵੈਨਜ਼ੂਏਲਾ ਤੋਂ ਆ ਰਹੀ ਆ। ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਮਡੂਰੋ ਦੇ ਇੱਕ ਬਹੁਤ ਹੀ ਕਲੋਜ਼ ਐਲਾਈ, ਉਸ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਵੀ ਛੱਡਣ ਜਾ ਰਹੇ ਆ, ਪਰ ਉਸ ਦੇ ਬਦਲੇ ਕਈ ਅਮਰੀਕਨ ਜੋ ਜੇਲ੍ਹਾਂ ਦੇ ਵਿੱਚ ਸਿੱਟੇ ਹੋਏ ਆ ਮਡੂਰੋ ਦੀ ਸਰਕਾਰ ਨੇ, ਉਸ ਨੂੰ ਛੱਡਿਆ ਜਾਊਗਾ। ਐਲੈਕਸ ਸਾਬ ਨਾਮ ਦਾ ਬੰਦਾ ਇਹ ਯੂਐਸ ਨੇ ਅਰੈਸਟ ਕੀਤਾ ਸੀ ਮਨੀ ਲਾਂਡਰਿੰਗ ਦੇ ਸੰਬੰਧ ਦੇ ਵਿੱਚ ਸਨ 2020 ਦੇ ਵਿੱਚ। ਸੋ ਹੁਣ ਉਸ ਨੂੰ ਛੱਡਣ ਤੋਂ ਬਾਅਦ ਕਹਿੰਦੇ ਵੀ 1 ਦਰਜਨ ਦੇ ਕਰੀਬ ਜੋ ਯੂਐਸ ਦੇ ਸਿਟੀਜ਼ਨਸ ਆ ਇਸ ਟਾਈਮ ਵੈਨਜ਼ੂਏਲਾ ਦੀਆਂ ਜੇਲ੍ਹਾਂ ਦੇ ਵਿੱਚ ਹੈਗੇ ਆ, ਉਹਨਾਂ ਨੂੰ ਛਡਾਇਆ ਜਾਊਗਾ। ਵਾਈਟ ਹਾਊਸ ਨੇ ਇਹਦੇ ਸੰਬੰਧ ਦੇ ਵਿੱਚ ਕੋਈ ਕਮੈਂਟ ਨਹੀਂ ਦਿੱਤਾ ਹੈਗਾ, ਪਰ ਇਹ ਐਸੋਸੀਏਟਡ ਪ੍ਰੈਸ ਨੇ ਜੋ ਖਬਰ ਆ ਉਹ ਛਾਪੀ ਹੈਗੀ ਆ। ਕਹਿੰਦੇ ਵੀ ਵਾਸ਼ਿੰਗਟਨ ਤੇ ਕਾਰਾਕਸ ਦੇ ਵਿੱਚ ਜੋ ਡੀਲ ਹੋਈ ਆ ਉਹ ਇੱਕ ਵਧੀਆ ਆ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਜਿਹੜੇ ਯੂਐਸ ਸਿਟੀਜ਼ਨਸ ਦੇ ਪਰਿਵਾਰ ਹੈਗੇ ਯੂਐਸਏ ਦੇ ਵਿੱਚ ਉਹ ਵੇਟ ਕਰ ਰਹੇ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਸਾਡੇ ਪਰਿਵਾਰਾਂ ਦੇ ਬੰਦੇ ਉੱਥੇ ਫੜੇ ਹੋਏ ਆ ਉਹਨਾਂ ਨੂੰ ਛਡਾਇਆ ਜਾਵੇ। ਸੋ ਯੂਐਸ ਤੇ ਵੈਨਜ਼ੂਏਲਾ ਦੇ ਵਿੱਚ ਰਿਲੇਸ਼ਨ ਬਾਹਲੇ ਵਧੀਆ ਨਹੀਂ ਹੈਗੇ। ਉੱਥੇ ਦੀ ਜਿਹੜੀ ਸਰਕਾਰ ਆ ਉਹ ਸੋਸ਼ਲਿਸਟ ਹੈਗੀ ਆ। ਹੋਪਫੁਲੀ ਇਸ ਜੋ ਸਵੈਪ ਤੋਂ ਬਾਅਦ ਜਿਹੜੇ ਕੈਦੀ ਆ ਛੱਡਣ ਤੋਂ ਬਾਅਦ ਜਿਹੜਾ ਅਮਰੀਕਾ ਤੇ ਵੈਨਜ਼ੂਏਲਾ ਦੇ ਜਿਹੜੇ ਰਿਲੇਸ਼ਨ ਆ ਕੁਛ ਸੁਧਰਨ। ਜੀ ਜੀ ਬਿਲਕੁਲ। ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਇਕੋਨਮੀ ਨੂੰ ਲੈ ਕੇ ਕੀ ਆਖਦੀ ਹੈ CNBC ਦੀ ਇੱਕ ਹੋਰ ਰਿਪੋਰਟ, ਉਹਦੇ ਬਾਰੇ ਜ਼ਿਕਰ ਕਰਾਂਗੇ। ਐਰੀਜ਼ੋਨਾ ਦੇ ਵਿੱਚ ਇੱਕ ਮਾੜੀ ਘਟਨਾ ਵਾਪਰੀ ਆ, ਉਸ ਦੇ ਬਾਰੇ ਵੀ ਤੁਹਾਨੂੰ ਜਿਹੜਾ ਉਹ ਸਾਰਾ ਕੁਛ ਦੱਸਦੇ ਆ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਇੰਸ਼ੋਰੈਂਸ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅੱਜ ਬੇਰੀਏ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਸਵੇਰ ਦਾ ਮੀਂਹ ਪੈ ਰਿਹਾ ਹੈ। ਮੀਟੀਓਰੋਲੋਜਿਸਟ ਤਮਾਰਾ ਬਰਗ ਜੋ ਨਾਰਥਰਨ ਕੈਲੀਫੋਰਨੀਆ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਕੱਲਾ ਨਾਰਥਰਨ ਕੈਲੀਫੋਰਨੀਆ ਨਹੀਂ, ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਅੱਜ ਮੀਂਹ ਕਾਫੀ ਪਊਗਾ। ਪੂਰਾ ਦਿਨ ਸ਼ਾਮ ਦੇ 5 ਵਜੇ ਤੱਕ ਮੀਂਹ ਪੈਂਦਾ ਰਹੂਗਾ। ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ। ਬੇ ਏਰੀਏ ਦੇ ਵਿੱਚ ਜੋ ਮੀਂਹ ਆ ਬਹੁਤ ਤੇਜ਼ੀ ਦੇ ਨਾਲ ਪਿਆ। ਟੈਂਪਰੇਚਰ ਥੋੜਾ ਮਾਈਲਡ ਰਹੂਗਾ ਇਨਟੂ 60s। ਜੋ ਵੀਕਐਂਡ ਹੈਗਾ ਆ ਉਹ ਕਹਿੰਦੇ ਭਈ ਡਰਾਈ ਲੱਗਦਾ ਹੈਗਾ। ਹਾਈਵੇ 80 ਜੋ ਹੈਗਾ ਆ ਉਹ ਅੱਜ ਸਵੇਰੇ ਸ਼ਟ ਡਾਊਨ ਕਰਨਾ ਪਿਆ ਕਿਉਂਕਿ ਉੱਥੇ ਫਲੱਡਿੰਗ ਹੋ ਗਈ ਸੀ। ਫਿਰ ਰਾਈਟ ਨਾਓ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਕਰ ਰਹੇ ਸਾਂਝੀਆਂ, ਹੁਣ ਉਹ ਦੁਬਾਰਾ ਕੀ ਓਪਨ ਕਰ ਦਿੱਤਾ ਗਿਆ ਹੈਗਾ ਕਿਉਂਕਿ ਕਈ ਜਗ੍ਹਾ ਪਾਣੀ ਦੀ ਬਲੋਕੇਜ ਹੋ ਜਾਂਦੀ, ਇੰਨੀ ਤੇਜ਼ੀ ਦੇ ਨਾਲ ਜਿਹੜਾ ਮੀਂਹ ਆ ਉਹ ਪਿਆ ਸੀ। ਜੀ ਜੀ। ਅਗਲੀ ਗੱਲ ਕਰੀਏ ਐਰੀਜ਼ੋਨਾ ਤੋਂ, ਮਾੜੀ ਖਬਰ ਆ ਰਹੀ ਹੈ। ਇੱਕ ਘਰ ਦੇ ਵਿੱਚ ਅੱਗ ਲੱਗਣ ਦੇ ਕਰਕੇ 5 ਬੱਚਿਆਂ ਦੀ ਮੌਤ ਹੋ ਗਈ ਹੈ। ਕਹਿੰਦੇ ਵੀ ਉਹਨਾਂ ਦਾ ਪਿਤਾ ਆਪ ਕ੍ਰਿਸਮਸ ਦੀ ਸ਼ਾਪਿੰਗ ਦੇ ਲਈ ਬਾਹਰ ਸੀਗਾ। ਇਹਨਾਂ 5 ਬੱਚਿਆਂ ਦੇ ਵਿੱਚ 4 ਮੁੰਡੇ, ਇੱਕ ਬੱਚੀ ਸੀਗੀ। 2 ਸਾਲ, 5 ਸਾਲ, 11 ਸਾਲ, 13 ਸਾਲ ਦੇ ਮੁੰਡੇ ਤੇ 4 ਸਾਲਾਂ ਦੀ ਜਿਹੜੀ ਬੱਚੀ ਆ ਉਹ ਘਰੇ ਸੀਗੇ ਬੁਲਹੈਡ ਸਿਟੀ ਐਰੀਜ਼ੋਨਾ ਦੇ ਵਿੱਚ। ਕਹਿੰਦੇ ਵੀ ਅਚਾਨਕ ਘਰ ਦੇ ਵਿੱਚ ਅੱਗ ਲੱਗੀ। ਅੱਗ ਬਹੁਤ ਤੇਜ਼ੀ ਦੇ ਨਾਲ ਉਹ ਫੈਲ ਗਈ। 5 ਮਿੰਟਾਂ 'ਚ ਉਹਦਾ ਫਾਇਰ ਫਾਈਟਰ ਪਹੁੰਚ ਗਏ ਸੀਗੇ। ਉਹਨਾਂ ਨੇ 5:03 ਦੇ ਉੱਤੇ ਅੱਗ ਨੂੰ ਬੁਝਾ ਵੀ ਲਿਆ ਸੀਗਾ, ਪਰ ਕਹਿੰਦੇ ਵੀ ਉਨੀ ਕੁ ਦੇ ਵਿੱਚ ਹੀ ਇਹਨਾਂ ਬੱਚਿਆਂ ਦੀ ਮੌਤ ਜਿਹੜੀ ਉਹ ਹੋ ਗਈ। ਕਹਿੰਦੇ ਵੀ ਗਵਾਂਢੀਆਂ ਨੇ ਘਰ ਦੇ ਵਿੱਚ ਜਿਹੜਾ ਡੁਪਲੈਕਸ ਘਰ ਸੀਗਾ ਉਹਦੇ ਵਿੱਚ ਵੜ ਕੇ ਲੈਡਰ ਦੇ ਨਾਲ, ਪੌੜੀਆਂ ਦੇ ਨਾਲ ਵੜਨ ਦੀ ਕੋਸ਼ਿਸ਼ ਵੀ ਜਿਹੜੀ ਉਹ ਕੀਤੀ, ਪਰ ਕਹਿੰਦੇ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਕਾਮਯਾਬ ਰਹੀਆਂ। ਅਫਸੋਸ ਦੇ ਨਾਲ ਉਹਨਾਂ 5 ਬੱਚਿਆਂ ਦੀ ਜਿਹੜੀ ਉਹ ਮੌਤ ਹੋ ਗਈ ਆ। ਕਹਿੰਦੇ ਵੀ ਇੰਪੋਸੀਬਲ ਸੀਗਾ ਬੱਚਿਆਂ ਦੇ ਲਈ ਉੱਤੇ ਜਿਹੜਾ ਉਹ ਜਾਣਾ, ਰੈਜ਼ੀਡੈਂਸ ਸੇਫਟੀ ਤੋਂ ਜਿਹੜਾ ਉਹ ਸੇਫਲੀ ਜਿਹੜਾ ਉਹ ਬਾਹਰ ਨਿਕਲਣਾ। ਬੱਚਿਆਂ ਨੂੰ ਉੱਦਾਂ ਹੀ ਨਹੀਂ ਪਤਾ ਲੱਗਦਾ, ਘਬਰਾਹਟ ਹੋ ਜਾਂਦੀ ਆ। 2 ਸਾਲ ਦਾ ਬੱਚਾ ਵੈਸੇ ਵੀ ਕੀ ਕੁਛ ਜਿਹੜਾ ਉਹ ਕਰ ਸਕਦਾ ਹੈ। ਸੋ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਕਹਿੰਦੇ ਉਹ ਵਾਪਰੀ ਆ। ਉਸ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਨੇ ਆਲੇ ਦੁਆਲੇ ਉਸ ਘਰ ਦੇ ਬਾਹਰ, ਹੁਣ ਉਹ ਤਾਂ ਪੁਲਿਸ ਲਾਈਨ ਵਾਲੀ ਯੈਲੋ ਲਾਈਨ ਜਿਹੜੀ ਲਾਈ ਆ, ਪਰ ਲੋਕਾਂ ਨੇ ਉੱਥੇ ਫਲਾਵਰ, ਗਿਫਟ ਵਗੈਰਾ ਜਾਂ ਬੱਚਿਆਂ ਦੇ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਉਹ ਸ਼ਰਧਾ ਦੇ ਰੂਪ ਦੇ ਵਿੱਚ ਉੱਥੇ ਰੱਖ ਰਹੇ ਆ। ਜੀ, ਮਿਡਲ ਈਸਟ ਦੀ ਨਿਊਜ਼ ਸਾਂਝੀ ਕਰਦੇ ਜਾਈਏ। ਹਮਾਸ ਦਾ ਜਿਹੜਾ ਚੀਫ ਆ ਹੈਨੀ ਆ, ਉਹ ਈਜਿਪਟ 'ਚ ਇਸ ਟਾਈਮ ਵਿਜ਼ਿਟ ਕਰ ਰਿਹਾ ਆ। ਇਸ ਤੋਂ ਪਹਿਲਾਂ ਉਹ ਈਰਾਨ 'ਚ ਵੀ ਉਹਦੀ ਮੀਟਿੰਗ ਹੋਈ, ਕਤਰ 'ਚ ਵੀ ਹੋਈ ਹੈਗੀ ਆ। ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਬਣਦਾ ਜਾ ਰਿਹਾ ਆ ਵੀ ਜੋ ਉਹਨਾਂ ਵੱਲੋਂ ਹਮਲੇ ਜਾਰੀ ਕੀਤੇ ਹੋਏ ਆ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਹਿਊਮਨਟੇਰੀਅਨ ਏਡ ਉਹ ਦਿੱਤੀ ਜਾ ਸਕੇ ਲੋਕਾਂ ਨੂੰ, ਤੇ ਜਿਹੜੇ ਹੋਸਟੇਜਸ ਆ ਉਹਨਾਂ ਨੂੰ ਛੁਡਾਇਆ ਜਾ ਸਕੇ। ਪਿਛਲੇ ਦਿਨਾਂ ਦੇ ਵਿੱਚ 3 ਇਜ਼ਰਾਈਲੀ ਹੋਸਟੇਜ ਜਿਹੜੇ ਸੀਗੇ, ਉਹਨਾਂ ਨੂੰ ਇਜ਼ਰਾਈਲ ਦੀਆਂ ਫੌਜਾਂ ਨੇ ਹੀ ਗੋਲੀਆਂ ਨਾਲ ਮਾਰ ਦਿੱਤਾ ਸੀ। ਹਾਲਾਂਕਿ ਉਹਨਾਂ ਨੇ ਚਿੱਟੇ ਰੰਗ ਦੇ ਜਿਹੜੇ ਫਲੈਗ ਆ ਉਹ ਫੜੇ ਹੋਏ ਸੀਗੇ। ਉਸ ਤੋਂ ਬਾਅਦ ਇਜ਼ਰਾਈਲ ਦੇ ਵਿੱਚ ਵੀ ਉੱਥੇ ਦਾ ਜਿਹੜੇ ਪ੍ਰੈਜ਼ੀਡੈਂਟ ਆ, ਪ੍ਰਾਈਮ ਮਿਨਿਸਟਰ ਨੇਤਨਯਾਹੂ ਆ, ਉਹਨਾਂ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਆ ਵੀ ਪਹਿਲਾਂ ਜੋ ਆ ਸਾਨੂੰ ਆਪਣੇ ਜਿਹੜੇ ਕੈਦੀ ਬਣਾਏ ਹੋਏ ਲੋਕ ਆ ਉਹਨਾਂ ਨੂੰ ਛੁਡਾਉਣਾ ਚਾਹੀਦਾ ਹੈਗਾ। ਉੱਧਰ ਗਾਜ਼ਾ ਦੇ ਵਿੱਚ ਹੁਣ ਤੱਕ 20,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਆ, ਜਿਹਦੇ ਵਿੱਚੋਂ 7800 ਦੇ ਕਰੀਬ ਬੱਚੇ ਹੈਗੇ ਆ। 2 ਮਿਲੀਅਨ ਦੇ ਕਰੀਬ ਲੋਕ ਉੱਥੋਂ ਇੱਕ ਤਰ੍ਹਾਂ ਨਾਲ ਮੂਵ ਹੋ ਚੁੱਕੇ ਹੈਗੇ ਆ। ਸੋ ਸਿਚੁਏਸ਼ਨ ਬਹੁਤ ਹੀ ਇਸ ਟਾਈਮ ਬੈਡ ਹੈਗੀ ਆ। ਪਰ ਬਿਹਾਈਂਡ ਦਾ ਸੀਨ ਅਮਰੀਕਾ ਦੀ ਸਰਕਾਰ ਤੇ ਇਜ਼ਰਾਈਲ ਦੀ ਸਰਕਾਰ ਜੋ ਆ ਉਹ ਹਮਾਸ ਦੇ ਬੰਦਿਆਂ ਦੇ ਨਾਲ ਈਜਿਪਟ ਥਰੂ, ਕਤਰ ਥਰੂ ਜਿਹੜੀ ਗੱਲਬਾਤ ਆ ਉਹ ਕਰ ਰਹੀ ਹੈਗੀ। ਜੀ ਜੀ। CNBC ਨੇ ਅੱਜ ਇੱਕ ਆਰਟੀਕਲ ਛਾਪਿਆ ਹੈ ਇਕੋਨਮੀ ਨੂੰ ਜਿਹੜਾ ਉਹ ਲੈ ਕੇ। ਟਿਕਟੌਕ ਤੇ ਇੱਕ ਨਵਾਂ ਟ੍ਰੈਂਡ ਜਿਹੜਾ ਉਹ ਚੱਲ ਰਿਹਾ, ਜਿਸ ਦੇ ਵਿੱਚ ਜ਼ਿਕਰ ਹੋ ਰਿਹਾ ਬਾਰ-ਬਾਰ ਇੱਕ ਟਰਮ ਦਾ, ਸਾਇਲੈਂਟ ਡਿਪਰੈਸ਼ਨ ਦੇ ਨਾਮ ਦੇ ਉੱਤੇ। ਕਹਿੰਦੇ ਵੀ ਸਾਇਲੈਂਟ ਡਿਪਰੈਸ਼ਨ ਹੈ ਕੀ? ਟਿਕਟੌਕ ਜੋ ਇੱਕ ਦੂਜੇ ਨੂੰ ਜਿਹੜਾ ਉਹ ਦੱਸ ਰਹੇ ਆ। ਕਹਿੰਦੇ ਵੀ ਅਮਰੀਕਨਸ ਆਪਣੇ ਫਾਈਨੈਂਸਿਸ ਨੂੰ ਲੈ ਕੇ, ਅਰਥ ਨੂੰ ਲੈ ਕੇ, ਆਰਥਿਕਤਾ ਨੂੰ, ਆਪਣੀ ਪਰਸਨਲ ਨੂੰ ਲੈ ਕੇ ਉਹ ਇੰਨੇ ਚੰਗਾ ਨਹੀਂ ਫੀਲ ਕਰ ਰਹੇ, ਬੈਡ ਫੀਲ ਕਰ ਰਹੇ ਆ,
ਪਰ ਕੰਟਰੀ ਕਹਿੰਦੇ ਵੀ ਇਕਨੋਮਿਕਲੀ ਗੁੱਡ ਸ਼ੇਪ ਦੇ ਵਿੱਚ ਆ। ਸੋ ਕਹਿੰਦੇ ਵੀ ਇਸ ਨੂੰ ਸਾਇਲੈਂਟ ਜਿਹੜੀ ਡਿਪਰੈਸ਼ਨ ਦਾ ਨਾਮ ਹੈ ਇਸ ਟਾਈਮ ਦਿੱਤਾ ਜਾ ਰਿਹਾ ਹੈ। ਪਰ ਅਰਥ ਸ਼ਾਸਤਰੀ ਇਸ ਦੇ ਉੱਤੇ ਜਿਹੜੇ ਵਾਇਰਲ ਟਿਕਟੋਕ ਥਿਊਰੀ ਆ, ਇਸ ਉੱਤੇ ਆਪੋ ਆਪਣੀਆਂ ਟਿੱਪਣੀਆਂ ਜਿਹੜੀਆਂ ਉਹ ਕਰ ਰਹੇ ਆ। ਉਹ ਕੋਲੰਬੀਆ ਬਿਜ਼ਨਸ ਸਕੂਲ ਦੇ ਜਿਹੜੇ ਇਕਨੋਮਿਕਸ ਦੇ ਪ੍ਰੋਫੈਸਰ ਬ੍ਰੈਟ ਹਾਊਸ ਕਹਿੰਦੇ ਆ ਵੀ ਟਿਕਟੋਕ ਦੇ ਉੱਤੋਂ ਜ਼ਿੰਦਗੀ 1923 ਚ ਵਧੀਆ ਸੀਗੀ ਹੁਣ ਦੇ ਮੁਕਾਬਲੇ। ਉਹ ਕਹਿੰਦੇ ਵੀ ਕਿਤੇ ਨਾ ਕਿਤੇ ਗੱਲਾਂ ਝੂਠੀਆਂ ਨੇ, ਉਹ ਰਿਐਲਿਟੀ ਤੋਂ ਕੋਹਾਂ ਦੂਰ ਜਿਹੜੀਆਂ ਉਹ ਲੱਗਦੀਆਂ ਨੇ। 100 ਸਾਲ ਪਹਿਲਾਂ ਦੁਨੀਆ ਜਿਹੜੀ ਇੰਨੀ ਜ਼ਿਆਦਾ ਜੀਂਦੀ ਵੀ ਨਹੀਂ ਸੀ। ਕੁਆਲਿਟੀ ਆਫ ਲਾਈਫ ਅੱਜ ਦੇ ਮੁਕਾਬਲੇ ਓਪਰਚੁਨਿਟੀਜ਼ ਉਹ ਘੱਟ ਸੀਗੀਆਂ। ਹਿਊਮਨ ਰਾਈਟਸ ਨੂੰ ਲੈ ਕੇ ਤੇ ਹੋਰ ਇਨਫੋਰਮੇਸ਼ਨ ਤੇ ਐਜੂਕੇਸ਼ਨ ਨੂੰ ਲੈ ਕੇ ਕਹਿੰਦੇ ਵੀ ਕਾਫੀ ਚੀਜ਼ਾਂ ਜਿਹੜੀਆਂ ਹੁਣ ਦੇ ਜ਼ਮਾਨੇ ਦੇ ਵਿੱਚ ਵੱਧ ਚੁੱਕੀਆਂ ਹੈਗੀਆਂ ਆ। ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਅਧਿਕਾਰਤ ਤੌਰ ਦੇ ਉੱਤੇ ਯੂਐਸ ਦੇ ਜਿਹੜੇ ਰਿਸੈਸ਼ਨਸ ਦੇ ਲੈਂਥ ਨੂੰ ਜਦੋਂ ਮੋਨੀਟਰ ਕਰਦਾ ਆ, ਦੱਸਦਾ ਆ। ਕਹਿੰਦੇ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਜਿਹੜਾ ਰਿਸੈਸ਼ਨ ਆ 2007 ਤੋਂ 2009 ਦੇ ਦਰਮਿਆਨ ਰਿਹਾ ਸੀ, 18 ਮਹੀਨੇ ਰਿਹਾ ਸੀ। 2020 ਦੇ ਵਿੱਚ ਕੋਵਿਡ ਦੇ ਆਉਣ ਦੇ ਨਾਲ ਸਿਰਫ ਕਹਿੰਦੇ ਵੀ ਇਹਨਾਂ ਦੇ ਆંકੜਿਆਂ ਦੇ ਮੁਤਾਬਕ 2 ਮਹੀਨੇ ਜਿਹੜਾ ਉਹ ਰਿਸੈਸ਼ਨ ਰਿਹਾ ਸੀ। ਅਮਰੀਕਾ ਉਸ ਤੋਂ ਜਿਹੜਾ ਬਾਅਦ ਦੇ ਵਿੱਚ ਉੱਭਰ ਗਿਆ ਸੀਗਾ। ਸੋ ਜੀਡੀਪੀ ਦੀ ਰਿਪੋਰਟ ਉਹ ਬੈਟਰ ਆ ਰਹੀ ਆ। ਇੰਟਰਸਟ ਰੇਟਸ ਘੱਟ ਕਰਨ ਦੀ ਉਹ ਗੱਲ ਜਿਹੜੀ ਉਹ ਆਖੀ ਜਾ ਰਹੀ ਆ। ਸੈਂਟਰਲ ਬੈਂਕ ਦੇ ਜਿਹੜੀ ਇਕਨੋਮਿਕ ਪ੍ਰੋਜੈਕਸ਼ਨਸ ਆ ਜੋ ਉਹ ਕਿਆਸਰੀਆਂ ਲਾ ਰਹੇ ਆ ਅਗਲੇ ਸਾਲ ਦੇ ਵਿੱਚ, ਉਹਦੇ ਨਾਲ ਗਰੋਇੰਗ ਇਕੋਨਮੀ ਆ ਉਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਹੋ ਰਿਹਾ ਆ। ਉਧਰ ਆਪਾਂ ਬਾਰ-ਬਾਰ ਇੱਕ ਸ਼ਬਦ ਸੌਫਟ ਲੈਂਡਿੰਗ ਵੀ ਜਿਹੜਾ ਉਹ ਸੁਣ ਰਹੇ ਹਾਂ। ਸੋ ਸੀਐਨਬੀਸੀ ਨੇ ਕਈ ਅਰਥ ਸ਼ਾਸਤਰੀਆਂ ਦੀ ਜਿਹੜੀ ਟਿੱਪਣੀ ਆ ਇਸ ਸਾਇਲੈਂਟ ਡਿਪਰੈਸ਼ਨ ਦੇ ਉੱਤੇ ਲੈਂਦੇ ਹੋਏ ਜਿਹੜਾ ਉਹ ਇਹ ਕਹਿ ਰਹੇ ਆ ਵੀ ਕਹਿੰਦੇ ਵੀ 1923 ਦੇ ਨਾਲ ਤਾਂ ਚਲੋ ਆਪਾਂ ਇਸ ਦੀ ਤੁਲਨਾ ਜਿਹੜਾ ਉਹ ਬਿਲਕੁਲ ਵੀ ਨਹੀਂ ਜਿਹੜੀ ਉਹ ਕਰ ਸਕਦੇ ਹੈਗੇ। ਪਰ ਇੱਕ ਜਿਹੜੀ ਚੀਜ਼ ਕਹਿੰਦੇ ਵੀ ਇਨਫਲੇਸ਼ਨ ਨੇ ਜਿਹੜੀ ਉਹ ਦੇਖੀ ਆ ਵੀ ਜਿਹੜੀ ਕਹਿੰਦੇ ਵੀ ਲੋਅਰ ਮਿਡਲ ਕਲਾਸ ਜਾਂ ਅਮੀਰਾਂ ਦੇ ਮੁਕਾਬਲੇ ਜਿਹੜੀ ਮਿਡਲ ਕਲਾਸ ਤੇ ਪੂਅਰ ਲੋਕਾਂ ਦੇ ਉੱਤੇ ਇਸ ਤੇ ਜਿਹੜੀ ਮਾਰ ਆ ਉਹ ਜ਼ਿਆਦਾ ਰਹੀ ਆ, ਜੋ ਹਮੇਸ਼ਾ ਹੀ ਇਦਾਂ ਹੀ ਰਹਿੰਦੀ ਆ। ਜੀ ਬਿਲਕੁਲ। ਤੇ ਆਪਾਂ ਕੁਝ ਕੁ ਅੱਜ ਇੰਸ਼ੋਰੈਂਸ ਦੇ ਨਾਲ, ਜੀ ਹੈਲਥ ਇੰਸ਼ੋਰੈਂਸ, ਮੈਡੀਕੇਅਰ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ 'ਚ ਅਸੀਂ 1992 ਤੋਂ ਹੀ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹੈਗੇ ਆ। ਜੋ ਮੈਡੀਕੇਅਰ ਨੂੰ ਲੈ ਕੇ ਇਹ ਕਾਫੀ ਕੰਪਲਿਕੇਟਡ ਇਸ਼ੂ ਹੈਗਾ ਆ। ਪਾਰਟ ਏ, ਪਾਰਟ ਬੀ, ਸੀ, ਡੀ, ਮੈਡੀਕੇਅਰ, ਐਡਵਾਂਟੇਜ ਪਲਾਨ, ਤੁਹਾਨੂੰ ਬਹੁਤ ਕਾਲਸ ਆਉਂਦੀਆਂ, ਬਹੁਤ ਸਾਰੀਆਂ ਜਿਹੜੀਆਂ ਮੇਲਸ ਆਉਂਦੀਆਂ ਜਦੋਂ ਤੁਸੀਂ 65 ਸਾਲਾਂ ਦੇ ਹੋ ਜਾਂਦੇ ਆ। ਸੋ ਕਾਫੀ ਕੰਪਲਿਕੇਟਡ ਇਸ਼ੂ ਹੁੰਦਾ। ਕਾਉਂਟੀ ਵਾਈਜ਼ ਵੀ ਕਿਹੜੀ ਚੀਜ਼ ਕਵਰਡ ਆ, ਕਿਹੜੀ ਨਹੀਂ ਕਵਰਡ ਹੈਗੀ। ਅਸੀਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਵੀ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਆ ਉਹ ਇੱਕ ਦੂਜੇ ਤੇ ਯਕੀਨ ਕਰਦੇ, ਇੱਕ ਦੂਜੇ ਦੇ ਨਾਲ ਗੱਲ ਕਰ ਲੈਂਦੇ ਆ ਵੀ ਤੇਰੀ ਆ ਅੱਛਾ ਮੈਂ ਵੀ ਲੈ ਲੈਣਾ। ਹਾਲਾਂਕਿ ਉਹ ਬੰਦਾ ਡਿਫਰੈਂਟ ਕੰਟਰੀ 'ਚ ਰਹਿੰਦਾ ਹੁੰਦਾ, ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਆ, ਕਿੰਨੀ ਇਨਕਮ ਆ। ਸੋ ਇਹ ਇੱਕ ਪ੍ਰੋਫੈਸ਼ਨਲ ਐਡਵਾਈਜ਼ਰ ਦੀ ਜ਼ਰੂਰਤ ਹੁੰਦੀ ਆ ਤੇ ਬਹੁਤ ਸਾਰੇ ਲੋਕ ਮੈਡੀਕੇਅਰ ਦੇ ਵਿੱਚ ਹੈ ਵੀ ਨਹੀਂ ਹੈਗੇ। ਕਾਰਨ ਕੀ ਆ? ਇਹ ਬਹੁਤ ਕੰਪਲਿਕੇਟਡ ਇਸ਼ੂ ਆ, ਤੁਹਾਨੂੰ ਕਲਾਸਿਸ ਬਹੁਤ ਲਾਉਣੀਆਂ ਪੈਂਦੀਆਂ, ਸਰਟੀਫਿਕੇਸ਼ਨ ਬਹੁਤ ਕਰਨੀ ਪੈਂਦੀ ਹੈਗੀ ਆ। ਸੋ ਸਾਡਾ ਜਿਹੜਾ ਆ ਸਟਾਫ ਆ ਪੂਰਾ ਲਾਇਸੈਂਸਡ ਆ, ਸਰਟੀਫਾਈਡ ਹੈਗਾ ਆ। ਕੋਈ ਵੀ ਜਿਹੜਾ ਆਪਣਾ ਭੈਣ ਭਰਾ 65 ਸਾਲਾਂ ਦਾ ਹੋ ਗਿਆ ਜਾਂ ਹੋਣ ਜਾ ਰਿਹਾ ਆ, ਤੁਹਾਡੀ ਪਲਾਨ ਤੁਸੀਂ ਮੈਡੀਕੇਅਰ ਦਾ ਕੋਈ ਵੀ ਕੁਐਸਚਨ ਆ ਤਾਂ ਉਹਦੇ 'ਚ ਤੁਸੀਂ ਕੋਈ ਚੇਂਜ ਕਰਨੀ ਆ ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408 272 2500 ਤੇ। ਕਿਸ ਤਰ੍ਹਾਂ ਮੈਡੀਕੇਅਰ ਅਪਲਾਈ ਕਰਨਾ ਆ ਸੋਸ਼ਲ ਸਿਕਿਉਰਿਟੀ ਆਫਿਸ ਦੇ ਵਿੱਚ, ਸਾਰਾ ਕੁਝ ਤੁਹਾਨੂੰ A to Z ਆਪਾਂ ਪੂਰੀ ਜਿਹੜੀ ਹੈਲਪ ਕਰਾਂਗੇ। ਤੇ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ ਤੁਸੀਂ ਬੋਲ ਕੇ ਹੈਲਪ ਇਹ ਲੈ ਸਕਦੇ ਹੋ। ਇਸ ਤੋਂ ਬਿਨਾਂ ਹੁਣ ਆਈਏ ਕਵਰਡ ਕੈਲੀਫੋਰਨੀਆ ਵੱਲ। ਕਵਰਡ ਕੈਲੀਫੋਰਨੀਆ ਦੀ ਵੀ ਜੋ ਲਾਸਟ ਡੇਟ ਆ ਅਪਲਾਈ ਕਰਨ ਦੀ, ਈਵਨ ਦੋ ਉਹ ਜਨਵਰੀ 31 ਆ, ਪਰ ਜੇ ਤੁਸੀਂ ਦਸੰਬਰ 31 ਤੱਕ ਅਪਲਾਈ ਕਰ ਦੋਗੇ ਤੇ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ ਜਨਵਰੀ 1 ਨੂੰ ਸ਼ੁਰੂ ਹੋ ਜਾਊਗੀ। ਨਹੀਂ ਤਾਂ 1 ਮਹੀਨੇ ਦਾ ਫੇਰ ਤੁਹਾਨੂੰ ਜਿਹੜਾ ਗੈਪ ਪਊਗਾ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕੋਈ ਵੀ ਜਾਣ ਪਛਾਣ ਆ, ਸਾਰਿਆਂ ਨਾਲ ਗੱਲ ਕਰਿਆ ਕਰੋ। ਬਹੁਤ ਵਾਰ ਮੈਨੂੰ ਇਦਾਂ ਦੀਆਂ ਕਾਲਸ ਆਉਂਦੀਆਂ, ਉਹ ਯਾਰ ਸਾਨੂੰ ਪਤਾ ਹੀ ਨਹੀਂ ਸੀ ਵੀ ਹੈਲਥ ਇੰਸ਼ੋਰੈਂਸ ਵੀ ਲੈਣੀ ਆ। ਜਦੋਂ ਹੁਣ ਅਸੀਂ ਟੈਕਸ ਭਰਿਆ ਤੇ ਸਾਨੂੰ ਪਲੰਟੀ ਬਹੁਤ ਦੇਣੀ ਪੈ ਗਈ। ਸੋ ਇਹ ਸਾਰਿਆਂ ਨੂੰ ਦੱਸਿਆ ਕਰੋ, ਇਹ ਪਹਿਲੀ ਜ਼ਰੂਰੀ ਬਹੁਤ ਹੈ। ਇਹ ਤਾਂ ਪਲੰਟੀ ਦਿੱਤੀ ਆ, ਰੱਬ ਨਾ ਕਰੇ ਕਿਤੇ ਤੁਹਾਨੂੰ ਹਸਪਤਾਲ ਜਾਣਾ ਪੈ ਜਾਏ ਤੇ ਲੱਖਾਂ ਦੇ ਵਿੱਚ ਜਿਹੜਾ ਬਿੱਲ ਉਹ ਆਉਂਦਾ ਹੈਗਾ ਆ। ਅਸੀਂ ਬਹੁਤ ਵਾਰ ਪੰਜਾਬੀ ਰੇਡੀਓ USA ਦੇ ਉੱਤੇ ਡਿਸਕਸ ਕਰ ਚੁੱਕੇ ਹਾਂ ਕਿ ਨੰਬਰ 1 ਕਾਰਨ ਬੈਂਕਰਪਸੀ ਦਾ USA ਦੇ ਵਿੱਚ
ਨਾ ਹੈਲਥ ਇੰਸ਼ੋਰੈਂਸ ਹੋਣਾ ਹੈਗਾ ਆ। ਹੂੰ, ਉਹ ਤਾਂ ਬੰਦਾ ਠੀਕ ਰਹੇ, ਜਦੋਂ ਕਿਤੇ ਰੱਬ ਨਾ ਕਰੇ ਇੱਕ ਅੱਧਾ ਦਿਨ ਵੀ ਹਸਪਤਾਲ ਚਲ ਗਿਆ ਤੇ ਲੱਖਾਂ ਦੇ ਵਿੱਚ ਜਿਹੜੇ ਤੁਹਾਡੇ ਬਿੱਲ ਆ ਉਹ ਬਣ ਜਾਂਦੇ ਹੈਗੇ ਆ। ਸੋ 3 ਤਰ੍ਹਾਂ ਦੀਆਂ ਚੀਜ਼ ਆ। ਬਹੁਤ ਸਾਰੇ ਲੋਕ ਕਨਫਿਊਜ਼ ਹੁੰਦੇ ਆ ਜਦੋਂ ਕਾਲ ਕਰਦੇ ਆ, ਉਹ ਜੀ ਮੈਨੂੰ ਹੈਲਥ ਇੰਸ਼ੋਰੈਂਸ ਚਾਹੀਦੀ ਆ, ਮੈਡੀਕੇਅਰ ਚਾਹੀਦਾ, ਮੈਡੀਕਲ ਚਾਹੀਦਾ, ਕਵਰਡ ਕੈਲੀਫੋਰਨੀਆ। ਸੋ ਯੂਜਲੀ 18 ਸਾਲ ਤੱਕ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਕੌਂਟੀ ਦਾ ਮੈਡੀਕਲ ਮਿਲਦਾ ਬੇਸਡ ਅਪਨ ਯੂਰ ਪੇਰੈਂਟਸ ਇਨਕਮ, ਤੇ 18 ਤੋਂ 65 ਸਾਲ ਤੱਕ ਕਵਰਡ ਕੈਲੀਫੋਰਨੀਆ ਮਿਲਦਾ ਹੈ। ਕਵਰਡ ਕੈਲੀਫੋਰਨੀਆ ਦੇ ਥਰੂ ਜੋ ਆ ਉਹ ਤੁਹਾਨੂੰ ਬੇਸਡ ਅਪਨ ਯੂਰ ਇਨਕਮ ਉਹ ਸਬਸਿਡੀ ਮਿਲਦੀ ਆ। 65 ਸਾਲ ਤੋਂ ਉੱਤੇ ਜਿਨ੍ਹਾਂ ਦੇ 40 ਕੁਆਟਰ ਪੂਰੇ ਹੋਏ ਹੁੰਦੇ ਉਹਨਾਂ ਨੂੰ ਮੈਡੀਕੇਅਰ ਮਿਲਦਾ ਹੈ। ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੇ ਕੁਆਟਰ ਨਹੀਂ ਪੂਰੇ ਹੋਏ ਹੁੰਦੇ, ਉਹਨਾਂ ਨੂੰ ਫਿਰ ਮੈਡੀਕਲ ਮਿਲਦਾ ਜਾਂ ਉਹ ਕਵਰਡ ਕੈਲੀਫੋਰਨੀਆ ਲੈਂਦੇ ਆ। ਸੋ ਵੱਖ-ਵੱਖ ਜਿਹੜੇ ਇਸ਼ੂਜ਼ ਬੇਸਡ ਅਪਨ ਏਜ, ਇਨਕਮ, ਇਹ ਸਾਰਾ ਕੁਝ ਡਿਪੈਂਡ ਕਰਦਾ ਹੈਗਾ ਆ। ਜੇ ਤੁਸੀਂ ਕਵਰਡ ਕੈਲੀਫੋਰਨੀਆ ਜਿਹੜੀ ਓਬਾਮਾ ਕੇਅਰ ਆ ਉਹਨੂੰ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਕਹਿੰਦੇ ਆ। ਹਾਂ ਸੱਚ, ਇੱਕ ਹੋਰ ਮੈਂ ਗੱਲ ਦੱਸਦਾ ਜਾਵਾਂ ਵੀ ਬਹੁਤ ਸਾਰੀਆਂ ਸਾਨੂੰ ਕਾਲਸ ਆ ਰਹੀਆਂ ਸਰੋਤਿਆਂ ਦੀਆਂ, ਉਹਨਾਂ ਦੇ ਮੈਡੀਕਲ ਕੱਟ ਹੋ ਰਿਹਾ, ਜਿਹੜੇ ਫ੍ਰੀ ਵਾਲਾ ਮੈਡੀਕਲ ਤੁਸੀਂ ਲਿਆ ਕਾਉਂਟੀ ਦਾ। ਕਾਰਨ ਕੀ ਆ, ਪਿਛਲੇ 2-3 ਸਾਲ ਕਰੋਨਾ ਦੇ ਦੌਰਾਨ ਜੋ ਕਾਉਂਟੀ ਸੀਗੀਆਂ ਉਹਨਾਂ ਨੇ ਤੁਹਾਡੀ ਇਨਕਮ ਜਿਹੜੀ ਆ ਉਹ ਵੈਰੀਫਾਈ ਨਹੀਂ ਕੀਤੀ, ਕਿਉਂਕਿ ਬਹੁਤ ਸਾਰੇ ਆਫਿਸਰਸ ਬੰਦ ਸੀ, ਜਿਹੜੇ ਆਫਿਸਰਸ ਦੇ ਵਿੱਚ EMPLOYE ਕੰਮ ਵੀ ਕਰਦੇ ਸੀ ਉਹ ਘਰਾਂ ਤੋਂ ਹੀ ਕੰਮ ਕਰਦੇ ਸੀ। ਸੋ ਉਹ ਹੁਣ ਉਹਨਾਂ ਨੇ ਦੁਬਾਰਾ ਕੀ ਰੀਸਰਟੀਫਿਕੇਸ਼ਨ ਕਰ ਰਹੇ ਆ। ਸੋ ਪਤਾ ਉਸ ਵੇਲੇ ਲੱਗਦਾ ਜਦੋਂ ਤੁਸੀਂ ਦਵਾਈ ਲੈਣ ਜਾਂਦੇ ਜਾਂ ਡਾਕਟਰ ਦੇ ਜਾਂਦੇ ਹੋ, ਉਹ ਕਹਿੰਦੇ ਤੁਹਾਡਾ ਤਾਂ ਮੈਡੀਕਲ ਕੱਟ ਹੋਇਆ ਆ। ਉਹ ਜੀ ਸਾਨੂੰ ਪਤਾ ਨਹੀਂ, ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਆਦਤ ਆ ਵੀ ਆਪਾਂ ਚਿੱਠੀ ਖੋਲਦੇ ਨਹੀਂ, ਜੇ ਖੋਲ ਲਈ ਤਾਂ ਉਹਨੂੰ ਪੜ੍ਹਦੇ ਨਹੀਂ, ਤੇ ਜੇ ਪੜ੍ਹ ਲਈ ਤਾਂ ਉਹਨੂੰ ਫਿਰ ਚੱਕ ਕੇ ਪਰੇ ਮਾਰਦੇ ਆ, ਹਨਾ। ਸੋ ਇਹ ਬਹੁਤ ਜ਼ਰੂਰੀ ਆ। ਕੋਈ ਵੀ ਤੁਹਾਡਾ ਬਿੱਲ, ਕੋਈ ਹੈਲਥ ਇੰਸ਼ੋਰੈਂਸ ਰਿਲੇਟਡ, ਕੋਈ ਹੋਰ ਕਿਸੇ ਇੰਸ਼ੋਰੈਂਸ ਰਿਲੇਟਡ ਕਿਸੇ ਤਰ੍ਹਾਂ ਦਾ ਵੀ ਜਿਹੜਾ ਤੁਹਾਨੂੰ ਲੈਟਰ ਆਉਂਦਾ ਨਾ, ਉਹਨੂੰ ਧਿਆਨ ਨਾਲ ਪੜ੍ਹੋ। ਜੇ ਨਹੀਂ ਪੜ੍ਹ ਸਕਦੇ, ਕਿਸੇ ਆਪਣੇ ਗੁਆਂਢੀ ਨੂੰ ਆਂਢੀ ਗੁਆਂਢੀ ਨੂੰ ਦਿਖਾਓ ਨਿਆਣਿਆਂ ਜਾਂ ਨੂੰ ਹੋਰ ਕੋਈ ਜਾਣ ਜੀ, ਪਛਾਣ ਵਾਲੇ ਨੂੰ, ਤਾਂ ਕਿ ਕੋਈ ਇੰਪੋਰਟੈਂਟ ਉਹਦੇ ਵਿੱਚ ਨਾ ਹੋਵੇ। ਬਿਲਕੁਲ। ਸੋ ਉਹ ਜਿਨ੍ਹਾਂ ਦਾ ਮੈਡੀਕਲ ਕੱਟ ਹੋਇਆ ਉਹਨਾਂ ਨੂੰ ਕਵਰਡ ਕੈਲੀਫੋਰਨੀਆ ਉਹ ਆਫਰ ਕਰਦੇ ਆ ਕਿ ਹਾਂ ਤੁਹਾਡੀ ਹੁਣ ਇਨਕਮ ਵੱਧ ਗਈ ਆ ਤੇ ਤੁਸੀਂ ਪਲਾਨ ਪਿਕ ਕਰੋ, ਤੇ ਜੇ ਉਹ ਤੁਸੀਂ ਨਹੀਂ ਚੈੱਕ ਕਰੋਗੇ ਤਾਂ ਉਹ ਨੈਚੁਰਲੀ ਘੱਟ ਹੋ ਜਾਣੀ ਆ। ਸੋ ਕਵਰਡ ਕੈਲੀਫੋਰਨੀਆ ਦੇ ਲਈ ਤੁਹਾਨੂੰ ਕੀ ਚਾਹੀਦਾ, ਇੱਕ ਜਾਂ ਤਾਂ ਜਿਹੜੇ ਤੁਸੀਂ ਸਿਟੀਜ਼ਨ ਆ, ਜਾਂ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਆ, ਗ੍ਰੀਨ ਕਾਰਡ ਹੋਲਡਰ ਆ, ਜਾਂ ਤੁਸੀਂ ਲਾਫੁਲ ਟੈਂਪਰੇਰੀ ਰੈਜ਼ੀਡੈਂਟ ਹੈਗੇ ਆ, ਪੋਲੀਟੀਕਲ ਅਸਾਈਲਮ ਦੇ ਉੱਤੇ ਹੈਗੇ ਆ, ਹਿਊਮਨਟੇਰੀਅਨ ਇਮੀਗ੍ਰੈਂਟ ਹੈਗੇ ਆ, ਤੁਹਾਡੇ ਕੋਲ ਬਸ਼ਰਤੇ ਵਰਕ ਪਰਮਿਟ ਦੀ ਆਥੋਰਾਈਜੇਸ਼ਨ ਜਾਂ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਤੇ ਸੋਸ਼ਲ ਸਿਕਿਉਰਿਟੀ ਹੋਣਾ ਜ਼ਰੂਰੀ ਆ। ਨਾਨ ਇਮੀਗ੍ਰੈਂਟ ਵੀਜ਼ਾ ਹੋਲਡਰ ਜਿਨ੍ਹਾਂ ਦੇ ਵਿੱਚ ਵਰਕਰ ਵੀਜ਼ਾ ਵੀ ਹੈਗੇ ਆ, ਸਟੂਡੈਂਟ ਵੀਜ਼ਾ, ਉਹ ਵੀ ਕਈ ਜਗ੍ਹਾ ਕੁਆਲੀਫਾਈ ਕਰ ਸਕਦੇ ਹੈਗੇ ਆ। ਉਹ ਤੁਹਾਨੂੰ ਵੈਰੀਫਾਈ ਕਰਨਾ ਪੈਣਾ ਹੈ। ਓਪਨ ਐਨਰੋਲਮੈਂਟ ਜਿਹੜੀ ਆ ਉਹ ਨਵੰਬਰ 1 ਨੂੰ ਸਟਾਰਟ ਹੁੰਦੀ ਆ ਤੇ ਜਨਵਰੀ 31 ਤੱਕ ਇਹ ਚੱਲਣੀ ਹੈਗੀ ਆ। ਤੇ ਇਹ ਇਦਾਂ ਨਹੀਂ ਹੁੰਦੀ ਵੀ ਜੇ ਤੁਸੀਂ ਅੱਜ ਅਪਲਾਈ ਕਰਤਾ ਤੇ ਅੱਜੇ ਤੁਹਾਡੀ ਜਿਹੜੀ ਇੰਸ਼ੋਰੈਂਸ ਸਟਾਰਟ ਹੋ ਜਾਣੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਦਸੰਬਰ 31 ਤੱਕ ਪਲਾਨ ਆਪਣੀ ਪਿਕ ਕਰ ਲਓਗੇ ਤਾਂ ਜਨਵਰੀ 1 ਤੋਂ ਸਟਾਰਟ ਹੋ ਜਾਣੀ ਆ। ਜੇ ਦਸੰਬਰ 31 ਤੋਂ ਬਾਅਦ ਹੋਊਗੇ ਤੇ ਫਿਰ ਉਹ ਫਰਵਰੀ 1 ਨੂੰ ਸਟਾਰਟ ਹੋਊਗੀ। ਜਦੋਂ ਤੁਸੀਂ ਅਪਲਾਈ ਕਰਨਾ, ਕੀ ਕੀ ਚਾਹੀਦਾ ਤੁਹਾਡਾ, ਇੱਕ ਤਾਂ ਇਮੀਗ੍ਰੇਸ਼ਨ ਸਟੇਟਸ ਹੋ ਗਿਆ, ਸੋਸ਼ਲ ਸਿਕਿਉਰਿਟੀ ਨੰਬਰ ਚਾਹੀਦਾ ਆ, ਇਮੀਗ੍ਰੇਸ਼ਨ ਦੇ ਡਾਕੂਮੈਂਟ ਹੋ ਗਏ, ਇਨਕਮ ਇਨਫੋਰਮੇਸ਼ਨ, ਤੁਹਾਡਾ ਪੇਰੋਲ ਦਾ ਚੈੱਕ, ਟੈਕਸ ਦੀ ਕਾਪੀ, ਇਹ ਸਾਰਾ ਕੁਝ ਜਿਹੜਾ ਚਾਹੀਦਾ ਹੈਗਾ, ਤਾਂ ਕਰਕੇ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੈਗੇ। ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ 'ਚ ਕਾਲ ਕਰ ਸਕਦੇ ਆ। ਬਹੁਤ ਵਾਰ ਆਉਣ ਦੀ ਵੀ ਨਹੀਂ ਜ਼ਰੂਰਤ ਪੈਂਦੀ, ਕਿਉਂਕਿ ਆਪਾਂ ਸਾਰੇ ਜਿਹੜੇ ਤੁਹਾਡੇ ਡਾਕੂਮੈਂਟਸ ਆ ਉਹ ਵੱਖ-ਵੱਖ ਜਿਹੜੇ ਈਮੇਲ ਰਾਹੀਂ ਜਾਂ ਹੋਰ ਜਿੰਨੇ ਵੀ ਹੈਗੇ ਆ ਉਹ ਮੰਗਾ ਸਕਦੇ ਹੈਗੇ, ਫੈਕਸ ਦੇ ਰਾਹੀਂ, WhatsApp ਦੇ ਉੱਤੇ, ਸਲੈਕ ਦੇ ਉੱਤੇ, ਕਈ ਜਿਹੜੇ ਵੱਖ-ਵੱਖ ਹੁਣ ਟੈਕਨੋਲੋਜੀ ਬੜੀ ਐਡਵਾਂਸ ਹੋਈ ਆ, ਉੱਥੇ ਤੁਸੀਂ ਭੇਜ ਸਕਦੇ ਹੈਗੇ ਆ। ਸੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਤੁਹਾਡਾ ਕੋਈ ਵੀ ਮੈਡੀਕੇਅਰ ਰਿਲੇਟਡ ਕੁਐਸਚਨ ਹੈਗਾ, ਮੈਡੀਕੇਅਰ ਆਪਾਂ ਪੂਰੀ ਅਮਰੀਕਾ 'ਚ ਕਰਦੇ ਆ, ਸਾਰੀਆਂ ਸਟੇਟਾਂ 'ਚ ਕਰਦੇ ਆ, ਮੈਜੋਰਿਟੀ 'ਚ ਜਿੱਥੇ ਆਪਣੇ ਲੋਕ ਰਹਿੰਦੇ ਆ। ਕਵਰਡ ਕੈਲੀਫੋਰਨੀਆ ਅਸੀਂ ਸਿਰਫ ਕੈਲੀਫੋਰਨੀਆ 'ਚ ਕਰਦੇ ਆ। ਮੈਡੀਕਲ ਜੋ ਹੁੰਦਾ ਕਾਉਂਟੀ ਦਾ ਯੂਜਲੀ ਆਪਾਂ ਹੈਲਪ ਕਰ ਦਿੰਦੇ ਹੈਗੇ ਆ, ਪਰ ਉਹ ਤੁਹਾਨੂੰ ਜਾ ਕੇ ਅਪਲਾਈ ਕਰਨਾ ਪੈਂਦਾ ਕਾਉਂਟੀ ਮੈਡੀਕਲ 'ਚ। ਪਰ ਸਟਿਲ ਆਪਾਂ ਨੂੰ ਹੁੰਦਾ ਵੀ ਚਲੋ ਕੋਈ ਨਹੀਂ, ਕਿਸੇ ਦੀ ਜੇ ਹੈਲਪ ਹੋ ਜਾਏ ਤਾਂ ਆਪਾਂ ਉਹ ਸਾਡਾ ਜਿਹੜਾ ਸਟਾਫ ਆ ਉਹ ਹੈਲਪ ਕਰ ਦਿੰਦਾ ਹੈਗਾ। ਬਾਕੀ ਤੁਹਾਡੇ ਰਿਸ਼ਤੇਦਾਰ ਆਉਂਦੇ ਆ, ਉਹਨਾਂ ਦੀ ਵਿਜ਼ਟਰਸ ਇੰਸ਼ੋਰੈਂਸ ਜ਼ਰੂਰ ਲਓ, ਪਤਾ ਨਹੀਂ ਹੁੰਦਾ ਕੋਈ ਬਿਮਾਰ ਹੋ ਜਾਏ, ਕਿਉਂਕਿ ਜਦੋਂ ਤੁਸੀਂ ਸਪਾਂਸਰ ਕੀਤਾ ਕਿਸੇ ਨੂੰ ਐਫੀਡੇਵਿਟ ਆਫ ਸਪੋਰਟ ਦਿੱਤਾ ਹੈ ਤੇ ਉਹ ਰਿਸਪੌਂਸਿਬਿਲਟੀ ਤੁਹਾਡੀ ਆ। ਕੱਲ ਵੀ ਮੈਨੂੰ ਕਿਸੇ ਦੀ ਕਾਲ ਆਈ ਸੀ ਵੀ ਉਹਨਾਂ ਨੇ ਏਦਾਂ ਕਰਕੇ ਬੰਦਾ ਸੱਦਿਆ ਸੀ ਤੇ ਹੁਣ ਉਹ ਬਿਮਾਰ ਹੋ ਗਿਆ, ਤਾਂ ਹੁਣ ਠੀਕ ਹੈ। ਮੈਨੂੰ ਫਿਕਰ ਆ ਵੀ ਮੇਰੇ ਪਿੱਛੇ ਨਾ ਆ ਜਾਣ ਉਹ ਹੂੰ, ਹਸਪੀਟਲ ਵਾਲੇ ਜਾਂ ਇਮੀਗ੍ਰੇਸ਼ਨ ਵਾਲੇ।
ਤੇ ਇਸੇ ਤਰ੍ਹਾਂ ਜਦੋਂ ਤੁਸੀਂ ਬਾਹਰ ਘੁੰਮਣ ਜਾਂਦੇ ਆ, ਇੰਡੀਆ ਜਾਂਦੇ ਆ, ਕੈਨੇਡਾ ਜਾਂ ਹੋਰ ਮੁਲਕਾਂ 'ਚ ਜਾਂਦੇ ਆ, ਵਿਜ਼ਟਰਸ ਹੈਲਥ ਇੰਸ਼ੋਰੈਂਸ ਕਰਾ ਲਿਆ ਕਰੋ। ਬਾਹਲੀ ਮਹਿੰਗੀ ਨਹੀਂ ਹੁੰਦੀ। ਜੇ 35-40 ਸਾਲ ਦਾ ਬੰਦਾ ਐਵੇਂ $3-4 ਮੰਥਲੀ ਇੱਕ ਦਿਨ ਦੀ ਹੁੰਦੀ ਆ, $100 ਮਹੀਨੇ ਦੀ, ਹਨਾ। ਸੋ ਇਹ ਨਥਿੰਗ ਆ, ਪਰ ਉਹਦੇ 'ਚ ਇਹ ਆ ਵੀ ਘੱਟੋ ਘੱਟ ਤੁਹਾਡੀ ਜਿਹੜੀ ਕਵਰੇਜ ਹੈਗੀ ਆ, ਵੀ ਜੇ ਕਿਤੇ ਬਾਹਰਲੇ ਮੁਲਕ ਜਾ ਕੇ ਤੁਸੀਂ ਬਿਮਾਰ ਹੋ ਜਾਓ, ਜਿੰਨੀਆਂ ਵੀ ਤੁਹਾਡੀਆਂ ਇੰਸ਼ੋਰੈਂਸਿਸ ਹੈਗੀਆਂ ਅਮਰੀਕਾ ਦੀਆਂ, ਉਹ ਬਾਹਰ ਨਹੀਂ ਤੁਹਾਨੂੰ ਕਵਰ ਕਰਦੀਆਂ ਹੈਗੀਆਂ, ਉਹ ਸਿਰਫ ਅਮਰੀਕਾ 'ਚ ਹੀ ਕਵਰ ਕਰਦੀਆਂ ਆ। ਕੈਨੇਡਾ ਦੀ ਇੰਸ਼ੋਰੈਂਸ ਕੈਨੇਡਾ 'ਚ ਹੀ ਕਵਰ ਕਰਦੀ ਆ। ਕੈਨੇਡਾ ਵਾਲਿਆਂ ਨੇ ਇੱਥੇ ਆਉਣਾ ਤੇ ਉਹ ਵਿਜ਼ਟਰਸ ਇੰਸ਼ੋਰੈਂਸ ਲੈ ਕੇ ਆਉਂਦੇ, ਅਮਰੀਕਾ ਵਾਲਿਆਂ ਨੇ ਜਾਣਾ ਉਹ ਲੈ ਕੇ ਜਾਂਦੇ ਹੈਗੇ ਆ। ਸੋ ਤੁਹਾਡਾ ਕੋਈ ਵੀ ਹੈਲਥ ਇੰਸ਼ੋਰੈਂਸ ਨਾਲ ਰਿਲੇਟਡ ਕੁਐਸਚਨ ਹੋਇਆ ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਕਾਲ ਕਰ ਲਓ, 408 272 2500 408 272 2500 ਤੇ ਸਾਡੇ ਦੋ ਆਫਿਸਿਸ ਹੈ, ਇੱਕ ਸੈਨੋਜ਼ੇ 'ਚ, ਇੱਕ ਫ੍ਰਿਜ਼ਨੋ 'ਚ ਆ, ਤੇ ਲਾਇਸੈਂਸ ਨੰਬਰ 0F89805 ਆ। ਜੀ ਜੀ ਬਿਲਕੁਲ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਜੀ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।